ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੋ ਚਾਰ ਕਿਹੋ ਜਿਹੇ ਲੰਡੂ ਪੈਦਾ ਹੋਏ ਨੇ, ਲੁਧਿਆਣੇ 'ਚ ਕੁਝ ਜ਼ਿਆਦਾ ਨੇ। ਉਹ ਪੂਰੀ ਕੌਮ ਦੀ ਹੇਠੀ ਕਰ ਰਹੇ ਆ ਤੇ ਪੂਰਾ ਇੰਡੀਆ ਉਹਨਾਂ ਦੀ ਪਿੱਠ ਤੇ ਖੜਾ। ਜੇਕਰ ਕੋਈ ਸਿੱਖ ਨੇ, ਕਿਸੇ ਮਾੜੇ ਬੰਦੇ ਨੇ, ਮਾੜੀ ਸੋਚ ਵਾਲੇ ਨੇ ਹਿੰਦੂ ਦੇਵੀ ਦੇਵਤਿਆਂ ਦਾ ਤਿਰਸਕਾਰ ਕੀਤਾ ਵੀ ਹੋਵੇ ਤੇ ਅਸੀਂ ਤਾਂ ਨਹੀਂ ਕਵਾਂਗੇ ਕਿ ਉਹਦੀ ਜੀ ਹਰ ਹੀਲੇ ਅਸੀਂ ਹਮਾਇਤ ਕਰਾਂਗੇ, ਤਾਂ ਬਿਲਕੁਲ ਨਹੀਂ ਕਰਾਂਗੇ। ਪਰ ਹਿੰਦੂ ਕੱਟੜਵਾਦ ਬੜੀ ਸਕੀਮ ਨਾਲ ਚੇਤਨ ਸ਼ਰਮਾ ਵਾਲੇ ਮਾਮਲੇ ਤੇ ਦੜ ਵੱਟ। ਚੇਤਨ ਸ਼ਰਮੇ ਨਾਂ ਦੇ ਉਸ ਬੰਦੇ ਨੇ ਇੱਕ ਵੀਡੀਓ ਬਣਾ ਕੇ ਨਾਲੇ ਤਾਂ ਮਾਫੀ ਮੰਗਣ ਦਾ ਢਕਵੰਜ ਕੀਤਾ ਤੇ ਨਾਲੇ ਉਹਨੇ ਕਿਹਾ ਕਿ ਜੀ ਜਿਸ ਬੰਦੇ ਨਾਲ ਮੇਰੀ ਬਹਿਸ ਚੱਲ ਰਹੀ ਸੀ ਉਹਨੇ ਵੀ ਹਿੰਦੂ ਧਰਮ ਬਾਰੇ ਮਾੜਾ ਚੰਗਾ ਬੋਲਿਆ ਸੀ। ਜੇਕਰ ਤੇਰੇ ਧਰਮ ਦਾ ਕੁਝ ਵਿਗਾੜਿਆ ਤੂੰ ਕਰਦੇ ਕਾਰਵਾਈ। ਪਰ ਜਿਹੜਾ ਇਸ ਗੱਲ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਕਹਾਣੀ ਨੂੰ, ਮਾਤਾ ਗੰਗਾ ਜੀ ਦਾ ਬਾਬਾ ਬੁੱਢਾ ਜੀ ਕੋਲ ਜਾਣਾ, ਇਸ ਸਾਰੀ ਸਾਖੀ ਨੂੰ ਜਿੰਨੇ ਗੰਦੇ, ਘਟੀਆ ਤੇ ਨੀਚ ਸ਼ਬਦਾਂ ਨਾਲ, ਇਹ ਗੱਲਾਂ ਅਜੇ ਵੀ ਮੈਂ ਉਵੇਂ ਨਹੀਂ ਕਹਿ ਸਕਦਾ ਜੋ ਉੱਥੇ ਬੋਲਿਆ ਗਿਆ, ਪਰ ਜਿਹਨੇ ਸੁਣਿਆ ਉਹਨੇ ਇਹੀ ਕਿਹਾ ਵੀ ਇਹ ਦੂਜਾ ਸੂਰੀ ਪੈਦਾ ਹੋ। ਹੁਣ ਇੰਨੀ ਗੱਲ ਦਾ ਅਰਥ ਕੀ ਹੈ? ਇਹਦਾ ਅਰਥ ਇਹ ਆ ਵੀ ਜਿਵੇਂ ਭਾਈ ਸੰਦੀਪ ਸਿੰਘ ਸਨੀ ਵਰਗਾ ਸਾਡਾ ਇੱਕ ਮਾਸੂਮ ਬੱਚਾ ਅੱਜ ਕਾਤਲ ਦਾ ਟੈਗ ਲਗਾ ਕੇ ਜੇਲ੍ਹ 'ਚ ਬੈਠਾ, ਉਵੇਂ ਕਿਸੇ ਹੋਰ ਨੌਜਵਾਨ ਨੂੰ ਇਹ ਅੱਖ ਚੱਬਣਾ। ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਆ ਜਿਹੜੇ ਤੱਤੇ ਚੱਲਦੇ ਆ ਇਹ ਜੇ ਮਾਰ ਮੁੱਕ ਜਾਣ, ਇਹ ਜੇ ਖਤਮ ਹੋ ਜਾਣ, ਖਾਲਿਸਤਾਨ ਦੀ ਗੱਲ ਦਾ ਭੋਗ ਪੈ ਜੇ ਤੇ ਫੇਰ ਬੜਾ ਵਧੀਆ ਹੋ। ਜਿਹੜੇ ਸਿੱਖਾਂ ਨੂੰ ਇਹ ਲੱਗਦਾ ਨਾ, ਅਸਲ ਵਿੱਚ ਉਹਨਾਂ ਨੂੰ ਇਸ ਗੱਲ ਦੀ ਅਕਲ ਹੀ ਨਹੀਂ ਹੈਗੀ। ਜਿਹੜੀ ਗੱਲ ਜਨਾਬ ਵਰਗੇ ਕਹਿ ਕੇ ਗਏ ਆ ਕਿ ਤੁਸੀਂ ਹਿੰਦੂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਤੁਹਾਨੂੰ ਅਕਲ ਉਦੋਂ ਆਊਗੀ ਜਦੋਂ ਇਹ ਤੁਹਾਡੇ ਮਾਲਕ ਹੋਣਗੇ। ਤੁਸੀਂ ਹਿੰਦੂ ਦਾ ਅਸਲੀ ਰੰਗ ਹੀ ਨਹੀਂ ਦੇਖਦੇ। ਜੇਕਰ ਤੁਸੀਂ ਇਸ ਭਾਈਚਾਰੇ ਨੂੰ ਆਪਦਾ ਭਾਈਚਾਰਾ ਬਣਾ ਕੇ ਤੁਸੀਂ ਸੋਚਦੇ ਹੋ ਕਿ ਜਿੱਦਣ ਪੰਥਕ ਸੋਚ ਖਤਮ ਹੋ ਗਈ ਤੇ ਆਹ ਹਿੰਦੂਆਂ ਨਾਲ ਸਾਡਾ ਵਸੇਬਾ ਹੋ ਜੂ, ਇਹ ਤੁਹਾਡਾ ਵਹਿਮ ਉਦੋਂ ਹੀ ਨਿਕਲੂ। ਜੋ ਸਿਧਾਂਤ, ਜੋ ਲੜਨ ਮਰਨ ਦੀ ਗੱਲ, ਜੋ ਅਣਖ ਗੈਰਤ ਦਾ ਸਬਕ ਪੜਾਇਆ, ਉਹ ਛੱਡ ਕੇ ਮਾਤਾ ਦਾ ਮਾਲ ਬਣੇ ਫਿਰਦੇ ਸਿੱਖੋ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੇ ਖੂਹ 'ਚ ਡਿੱਗ ਰਹੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਭਗਵੰਤ ਮਾਨ ਦੀ ਵੀਡੀਓ ਦਾ ਵਿਵਾਦ ਆ, ਉਹ ਕਾਫੀ ਜ਼ਿਆਦਾ ਅੱਗੇ ਦੀ ਅੱਗੇ ਗੜਬੜਾਂ ਹੋ ਰਹੀਆਂ ਨੇ। ਪਿਛਲੇ ਦਿਨੀ ਭਗਵੰਤ ਮਾਨ ਵਾਲੀ ਧਿਰ ਵੱਲੋਂ ਬੜਾ ਧੜੱਲੇ ਨਾਲ ਐਲਾਨ ਕੀਤਾ ਗਿਆ ਸੀਗਾ ਵੀ ਇਹ ਵੀਡੀਓ ਜਿਹੜੀ ਆ ਇਹਦੇ ਵਿੱਚ ਭਗਵੰਤ ਮਾਨ ਹੈ ਹੀ ਨਹੀਂ। ਵੀਡੀਓ ਚਾਹੇ ਬਿਲਕੁਲ ਸਹੀ ਹੋਵੇ, ਵਿੱਚ ਕੁਛ ਕੱਟ ਵੱਢ ਨਾ ਕੀਤੀ ਗਈ ਹੋਵੇ, ਤੇ ਇਹ ਗੱਲ ਦੇ ਉੱਤੇ ਕਈ ਪਾਸਿਆਂ ਤੋਂ ਪਹਿਲੇ ਦਿਨ ਤੋਂ ਹੀ ਇਤਰਾਜ਼ ਆ ਰਹੇ ਸੀਗੇ। ਹੁਣ ਅੱਜ ਦਾ ਬਹੁਤ ਜ਼ਿਆਦਾ ਵੱਡੀ ਗੱਲ ਵਾਪਰੀ ਆ। ਮਜੀਠੀਏ ਨੇ, ਸੁਖਪਾਲ ਸਿੰਘ ਖਹਿਰੇ ਨੇ ਤੇ ਹੋਰ ਵੀ ਕਈਆਂ ਨੇ ਇਹ ਸਬੂਤ ਜਾਂ ਇਹ ਤੱਥ ਸਾਹਮਣੇ ਲੈ ਕੇ ਆਂਦੇ ਆ ਕਿ ਕੋਈ ਜਸਪਾਲ ਸਿੰਘ ਨਾਂ ਦਾ ਸ਼ਾਇਦ ਕੋਈ ਬੰਦਾ ਹੈ, ਜਿਹੜੇ ਬੰਦੇ ਨਾਲ ਪੰਜਾਬ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ ਕਿਸੇ ਪੁਲਿਸ ਅਫਸਰ ਦੇ ਰਾਹੀਂ ਇਹ ਵੀਡੀਓ ਬਣਵਾਈ। ਜਸਪ੍ਰੀਤ ਸਿੰਘ ਉਹਦਾ ਨਾਮ, ਤੇ ਪੁਲਿਸ ਅਧਿਕਾਰੀਆਂ ਨੇ ਉਹਨੂੰ 10 ਲੱਖ ਰੁਪਇਆ ਦਿੱਤਾ। ਇਹ ਸਾਰਾ ਜਿਸ ਹੋਟਲ ਦੇ ਵਿੱਚ ਬੈਠ ਕੇ ਡੀਲ ਹੋ ਰਹੀ ਆ, ਉਹਦਾ ਕਮਰਾ ਨੰਬਰ ਤੱਕ, ਤੇ ਇੱਥੋਂ ਤੱਕ ਵੀ ਗੱਲ ਹੋ ਗਈ ਆ ਕਿ ਜਸਪ੍ਰੀਤ ਸਿੰਘ ਨੇ ਜਦੋਂ ਦੇਖਿਆ ਕਿ ਇਹ ਤਾਂ ਮੇਰੇ ਤੋਂ ਬਹੁਤ ਗਲਤ ਕੰਮ ਕਰਵਾ ਲਿਆ, ਅਕਾਲ ਤਖਤ ਸਾਹਿਬ ਤੇ ਮਸਲਾ ਗਿਆ ਹੋਇਆ ਤੇ ਮੇਰੇ ਵਾਲੀ ਵੀਡੀਓ ਦੇ, ਮੇਰੇ ਵਾਲੀ ਰਿਪੋਰਟ ਦੇ ਬਹਾਨੇ ਇਹ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਜਿਹੜਾ ਹੈ ਚੈਲੰਜ ਕੀਤਾ ਜਾ ਰਿਹਾ
ਕਿਹਾ ਜਾ ਰਿਹਾ ਕਿ ਉਹਨੇ ਪੁਲਿਸ ਕੋਲੇ ਬਿਆਨ ਵੀ ਦਿੱਤੇ ਆ ਹਰਿਆਣੇ ਦੀ ਕੋਲ। ਹਰਿਆਣੇ 'ਚ ਬੀਜੇਪੀ ਦਾ ਰਾਜ। ਕੀ ਬੀਜੇਪੀ ਨੇ ਇਹ ਫਿਰ ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਦਾ ਲੀਡਰ ਹੈ, ਮਜੀਠੀਆ ਜੋ ਕਿ ਬਾਦਲ ਦਲ ਦਾ ਲੀਡਰ ਆ, ਇਹਨਾਂ ਤੱਕ ਗੱਲ ਉੱਪਰਦੀ ਕੀਤੀ ਜਾਂ ਜਸਪ੍ਰੀਤ ਸਿੰਘ ਨੇ ਉੱਪਰਦੀ ਕੀਤੀ ਜਾਂ ਕਿਵੇਂ ਆਈ? ਪਰ ਇਹ ਗੱਲ ਦਾ ਕਾਫੀ ਜ਼ਿਆਦਾ ਹੁਣ ਭੰਬਲ ਭੂਸਾ ਪਿਆ ਹੋਇਆ। ਖੈਰ, ਜੇਕਰ 1% ਵੀ ਆਪਾਂ ਮੰਨੀਏ ਕਿ ਜਸਪ੍ਰੀਤ ਸਿੰਘ ਨੇ ਇਹ ਇਕਬਾਲੇ ਜੁਰਮ ਵਾਂਗੂ ਗੱਲ ਕੀਤੀ ਆ ਕਿ ਜੀ ਮੈਨੂੰ ਪਹਿਲਾਂ ਨਹੀਂ ਸੀ ਪਤਾ, ਪਰ ਜਦੋਂ ਹੁਣ ਮੈਨੂੰ ਸਮਝ ਲੱਗੀ ਆ ਗੱਲ ਦੀ ਕਿ ਮੇਰੇ ਵੱਲੋਂ ਜਿਹੜੀ ਧੋਖੇਧੜੀ ਨਾਲ ਇਹ ਰਿਪੋਰਟ ਬਣਾਈ ਗਈ ਹੈ, ਪੈਸੇ ਲੈ ਲਏ 10 ਲੱਖ, ਸਾਡੀ ਕਿਹੜਾ ਕੋਈ ਰਜਿਸਟਰਡ ਫਰਮ ਆ, ਬਣਾਤੀ। ਪਰ ਮੈਨੂੰ ਇਹ ਥੋੜੀ ਪਤਾ ਸੀਗਾ ਵੀ ਇਹ ਤਾਂ ਸਾਡੀ ਕੌਮ ਦੇ ਅਕਾਲ ਤਖਤ ਸਾਹਿਬ ਦੇ ਮਸਲੇ ਨਾਲ ਸੰਬੰਧਿਤ ਆ। ਤੇ ਉਸ ਤੋਂ ਬਾਅਦ ਵਿੱਚ ਜਿਹੜੇ ਲੋਕ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਦੀ ਹਮਾਇਤ ਵਿੱਚ ਇਸ ਕਰਕੇ ਹੀ ਆ ਗਏ ਸੀ ਕਿ ਦੇਖੋ ਜੀ ਉਹਨਾਂ ਕੋਲੇ ਰਿਪੋਰਟ, ਉਹਨਾਂ ਦੀ ਭਾਵਨਾ ਨੂੰ ਵੀ ਸੱਟ ਵੱਜੇਗੀ। ਤੇ ਬਹੁਤ ਸਾਰੇ ਲੋਕ ਜਿਹੜੇ ਇਸ ਗੱਲੋਂ ਬੜੇ ਹੈਰਾਨ ਪਰੇਸ਼ਾਨ ਸੀ ਕਿ ਜੇਕਰ ਭਗਵੰਤ ਮਾਨ ਹੋਣਾ ਕੋਲੇ ਰਿਪੋਰਟ 24 ਘੰਟੇ 'ਚ ਹੁਣ ਬਣ ਕੇ ਆ ਸਕਦੀ ਹੈ ਤਾਂ ਪਹਿਲਾਂ ਕਿਉਂ ਨਹੀਂ? ਉਹਨਾਂ ਨੂੰ ਵੀ ਇਸ ਗੱਲ ਦੇ ਨਾਲ ਝਟਕਾ ਲੱਗੇ ਹੋਏਗਾ ਕਿ 24 ਘੰਟੇ ਵਾਲੀ ਤਾਂ ਫਿਰ ਪੈਸੇ ਦੇ ਕੇ ਬਣਵਾਉਣੀ ਸੀ। ਪਰ ਕੁੱਲ ਮਿਲਾ ਕੇ ਜੇਕਰ ਦੇਖੋ ਗੱਲ ਇਹ ਆ ਵੀ ਨੰਗੀ ਚਿੱਟੀ ਦਾ ਗੱਲ ਹੋ ਕੇ ਰਹਿਣੀ ਆ। ਅੱਜ ਜਸਪ੍ਰੀਤ ਸਿੰਘ ਦਾ ਨਾਂ ਆ ਗਿਆ, ਅੱਜ ਉਸ ਬੰਦੇ ਦਾ ਇਹ ਕਿਹਾ ਆ ਗਿਆ ਕਿ ਉਹ ਬਿਆਨ ਦਿੰਦਾ ਫਿਰਦਾ। ਜੇ ਇਹ FIR ਦਰਜ ਹੁੰਦੀ ਆ, ਭਾਜਪਾ ਚਾਹੇਗੀ, ਭਾਜਪਾ ਲਾਜ਼ਮੀ ਚਾਹੇਗੀ ਕਿ ਇਹ ਮਸਲਾ ਵਧੇ ਤੇ ਭਗਵੰਤ ਮਾਨ ਜੋ ਕਰਤੂਤ ਕਰ ਚੁੱਕਿਆ FIR ਬਣਾ ਕੇ ਜਾਲੀ ਇਹ ਰਿਪੋਰਟ, ਉਹਦੇ ਬਹਾਨੇ ਸਿੱਖ ਜਗਤ ਵਿੱਚ, ਕਿਉਂਕਿ ਦੇਖੋ ਜਦੋਂ ਕਿਸੇ ਮਸਲੇ ਉੱਤੇ ਕਿਸੇ ਵਿਅਕਤੀ ਦੇ ਖਿਲਾਫ ਅਕਾਲ ਤਖਤ ਸਾਹਿਬ ਵੱਲੋਂ ਐਡਾ ਸਖਤ ਫੈਸਲਾ ਲਿਆ ਜਾਂਦਾ ਤੇ ਅਗਲਾ ਉਸ ਫੈਸਲੇ ਨੂੰ ਚੈਲੰਜ ਕਰੇ, ਇਹ ਤਾਂ ਇੰਡੀਅਨ ਸਟੇਟ ਨੂੰ ਬਹੁਤ ਵਧੀਆ ਲੱਗੇਗਾ ਨਾ। ਜਿਵੇਂ ਬੂਟਾ ਸਿੰਘ ਨੇ, ਨਿਹੰਗ ਸੰਤਾ ਸਿੰਘ ਨੇ ਚੈਲੰਜ ਕੀਤਾ ਸੀ, ਸਟੇਟ ਨੂੰ ਵਧੀਆ ਲੱਗਿਆ, ਭਾਵੇਂ ਬਾਅਦ ਵਿੱਚ ਉਹਨਾਂ ਨੂੰ ਆਪਾਂ ਦੇਖਿਆ ਵੀ ਉਹ ਝੁਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ। ਹੁਣ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਅ ਵਾਲੀ ਪੋਜੀਸ਼ਨ 'ਚ ਭਗਵੰਤ ਮਾਨ ਜਾ ਰਿਹਾ, ਇਹ ਗੱਲ ਤਾਂ ਸਟੇਟ ਨੂੰ ਚੰਗੀ ਲੱਗੇਗੀ। ਪਰ ਸਿਆਸੀ ਨਜ਼ਰੀਏ ਤੋਂ ਹੁਣ ਉਹ ਚਾਹੁਣਗੇ ਕਿ ਭਗਵੰਤ ਮਾਨ ਦਾ ਵੀ ਜਲੂਸ ਨਿਕਲ ਜੇ। ਭਗਵੰਤ ਮਾਨ ਦੇ ਬਾਰੇ ਪਹਿਲਾਂ ਹੀ ਬੜੀਆਂ ਗੱਲਾਂ ਚੱਲ ਰਹੀਆਂ ਨੇ, ਇੱਕ ਤਾਂ ਉਹਦੇ ਪਹਿਲੇ ਵਾਲੇ ਪਰਿਵਾਰ ਵੱਲੋਂ ਵੀ ਆ ਰਹੀਆਂ ਗੱਲਾਂ, ਪਰ ਜਿਵੇਂ ਉਹਦੇ ਬਾਰੇ ਆ ਵੀ ਅਸੈਂਬਲੀ 'ਚ ਸ਼ਰਾਬੀ ਹੋਇਆ ਖੜਾ ਸੀ, ਇੱਕ ਵਾਰੀ ਜਹਾਜ਼ 'ਚ ਸ਼ਰਾਬ ਪੀ ਕੇ ਕੋਈ ਕਮਲ ਕੁੱਟਿਆ ਤੇ ਬਰਗਾੜੀ ਇਕੱਠ 'ਚ ਵੀ ਗਿਆ ਤੇ ਇੱਕ ਵਾਰੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਵੀ ਖਾਧੀ। ਮਤਲਬ ਉਹਦੀ ਸ਼ਰਾਬੀ ਵਾਲੀ ਜਿਹੜੀ ਬਣੀ ਆ ਨਾ ਲੋਕਾਂ 'ਚ ਇਮੇਜ, ਅਕਸ ਬਣਿਆ ਹੋਇਆ। ਤੇ ਕਈ ਵਾਰ ਉਹ ਵੀਡੀਓ ਇਹੋ ਜਿਹੀਆਂ ਨੇ ਜਿਵੇਂ ਸ਼ਰਾਬੀ ਜੀ ਹਾਲਾਤ ਵਿੱਚ ਇੱਕ ਵੈਨ ਦੇ ਵਿੱਚ ਬੜਾ ਉਹ ਕਮਲ ਜਿਹਾ ਕੁੱਟਦੇ ਦੀ ਵੀਡੀਓ। ਸੋ ਜਦੋਂ ਉਹ ਸ਼ਰਾਬੀ ਹੁੰਦਾ ਹੈ ਉਦੋਂ ਉਹ, ਜਿਵੇਂ ਕਈ ਤਾਂ ਸ਼ਰਾਬੀ ਵੀ ਹੋਸ਼ ਵਿੱਚ ਰਹਿੰਦੇ, ਪਰ ਉਹਦਾ ਬੇਹੋਸ਼ ਬੜਾ ਹੋਰ ਹੀ ਗਲਤ ਜਿਹਾ ਚੱਲ ਰਿਹਾ ਹੁੰਦਾ। ਉਹ ਭਗਵੰਤ ਮਾਨ ਦੀ ਇਹ ਹਰਕਤ ਜੇਕਰ ਸੱਚੀ ਪਾਈ ਗਈ, ਜਿਵੇਂ ਕਿ ਹੁਣ ਲੱਗਦਾ ਇਹ ਵੀਡੀਓ ਦੇ ਖਿਲਾਫ ਜਿਹੜੀ ਉਹਨਾਂ ਨੇ ਰਿਪੋਰਟ ਬਣਾਈ ਸੀ ਉਹੀ ਸ਼ੱਕੀ ਹੋ ਗਈ ਹੈ, ਤਾਂ ਇਹ ਕੰਮ ਹੋਰ ਜ਼ਿਆਦਾ ਵਿਗੜੂ। ਕਿਵੇਂ? ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਜਿਹੜੀ ਆ ਉਹ ਰੁਲੀ ਪਈ। ਇਸ ਕਰਕੇ ਤਾਂ ਰੁਲੀ ਹੋਈ ਆ ਕਿ ਉਹਨੇ ਪੰਥ ਅਤੇ ਕਿਸਾਨੀ ਨੂੰ ਤਿਰਸਕਾਰ ਕੇ ਸਾਰਾ RSS ਨਾਲ, BJP ਨਾਲ ਇਹੋ ਜਿਹਾ ਸੰਬੰਧ ਬਣਾਇਆ ਕਿ ਬਿਲਕੁਲ ਖਤਮ ਹੋ ਗਏ ਪੰਜਾਬ ਚੋਂ, ਪੰਥ ਚੋਂ। ਸਰਸੇ ਵਾਲਿਆਂ ਨਾਲ ਜਾਂ ਐਂਟੀ ਪੰਥਕ ਫੋਰਸਾਂ ਨਾਲ ਇੰਨਾ ਜ਼ਿਆਦਾ ਨੀੜ ਬਣਾ ਲਿਆ ਵੀ ਕੋਈ ਕਹਿਣ ਸੁਣਨ ਵਾਲੀ ਗੱਲ ਹੀ। ਪਰ ਜਿਹੜੀ ਸਾਰੀ ਉਹਦੀ ਵਰਕਿੰਗ ਨੇ ਉਹਨੂੰ 3 ਵਿਧਾਇਕਾਂ ਤੇ ਜਾਂ ਕਹਿ ਦਈਏ 1 ਵਿਧਾਇਕ ਤੱਕ ਲੈ ਆਂਦਾ ਸੀ, ਉਹਦੇ 'ਚ ਹੋਰ ਡਬਲ ਸੱਟ ਜਿਹੜੀ ਮਾਰੀ ਆ ਉਹ 2 ਦਸੰਬਰ ਵਾਲੇ
ਅਕਾਲ ਤਖਤ ਸਾਹਿਬ ਵਾਲੇ ਫੈਸਲੇ ਨੂੰ ਜਿਸ ਤਰੀਕੇ ਨਾਲ ਰੋਲਿਆ ਤੇ ਜਿਵੇਂ ਜਥੇਦਾਰ ਲਾਹੇ, ਜਿਵੇਂ ਉਹ ਸਾਰੀ ਭਕਾਈ ਵੱਜੀ ਆ, ਉਹਦੇ ਨਾਲ ਉਹ ਹੋਰ ਵੀ ਖਤਮ ਹੈ। ਫਿਰ ਆਮ ਆਦਮੀ ਪਾਰਟੀ ਆ ਜਿਹੜੀ, ਉਹਦੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾਂ ਉਹਦੇ ਲੋਕਾਂ ਨੂੰ ਜਿਹੜਾ ਚੰਗਾ ਲੱਗਦਾ ਸੀ ਵੀ ਇਹਨੂੰ ਵੋਟ ਪਾਓ, ਉਹ ਇਹੀ ਸੀਗਾ ਕਿ ਇਹ ਬਾਦਲ ਕਿਆਂ ਤੋਂ ਖੜਾ ਛਡਾਉਣ। ਤੇ ਜਦੋਂ ਭਗਵੰਤ ਮਾਨ ਵੀ ਉਹੋ ਜਿਹਾ ਹੀ ਸਾਬਤ ਕਰਤਾ, ਬਾਦਲ ਕਿਆਂ ਨੇ ਕਰਤਾ, ਹਾਲਾਤਾਂ ਨੇ ਕਰਤਾ, ਜਥੇਦਾਰ ਵਰਤ ਲਿਆ, ABCD ਜਿਹੜੀ ਗੱਲ ਮਰਜੀ, ਤਾਂ ਇਹ ਦੋਨੇ ਪਾਰਟੀਆਂ ਹੋ ਗਈਆਂ ਬਰਾਬਰ। ਤੇ ਕਾਂਗਰਸ, ਜਿਹਦੇ ਬਾਰੇ ਅੱਜ ਚਰਚਾ ਛਿੜੀ ਹੋਈ ਆ ਕਿ ਉਹਨਾਂ ਨੇ ਪ੍ਰਧਾਨ ਐਲਾਨਣਾ ਪੰਜਾਬ ਦਾ, ਤੇ ਕਹਿੰਦੇ ਆ ਵੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾ ਦੇਣਾ। ਤੋਂ ਸਿਆਸੀ ਤੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਵਾਲੀ ਪਾਰਟੀ, ਜਿਹੜੀ ਕਿ ਪਹਿਲਾਂ ਹੀ ਪੰਥ ਨਾਲ ਟਕਰਾਅ ਵਿੱਚ ਆਈ ਆ, ਭਾਵੇਂ ਕਈ ਵਾਰ ਸਰਕਾਰ ਬਣਾ ਚੁੱਕੇ ਆ, ਪਰ ਉਹ ਪੰਥ ਦੇ ਨਜ਼ਰੀਏ ਤੋਂ ਤਾਂ ਗਲਤੀ ਹੈ। ਸੋ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਜਿਹੜਾ ਉਹ ਵੀ ਉਦਾਂ ਦਾ ਬਣ ਗਿਆ। ਪੰਥਕ ਕਹਾਉਣ ਵਾਲੇ ਅਕਾਲੀ ਦਲ ਦਾ ਤਾਂ ਆਪਾਂ ਨੂੰ ਸੁਖਬੀਰ ਦਾ ਪਹਿਲੋਂ ਹੀ ਨਿੱਤ ਪਤਾ। ਲੈ ਦੇ ਕੇ ਇਸ ਮਾਹੌਲ ਦੇ ਵਿੱਚ ਇਹ ਸਾਰੇ ਸਿਆਸੀ ਭਲਵਾਨ ਤਾਂ ਹੋ ਗਏ ਇੱਕੋ ਜਿਹੇ। ਰਹਿ ਗਈ ਇਕੱਲੀ ਵਾਰਸ ਪੰਜਾਬ ਦੇ ਵਾਲੀ ਧਿਰ। ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਕਾਫੀ ਜ਼ਿਆਦਾ ਚੰਗਾ ਦਿਖਾ ਰਹੇ ਨੇ ਆਪਦਾ ਜੋਸ਼ ਖਰੋਸ਼। ਇਹ ਜੇਕਰ ਉਹ ਸਿਆਸੀ ਤੌਰ ਤੇ ਚਤੰਨ ਰਹਿਣ, ਗਲਤੀਆਂ ਨਾ ਕਰਨ, ਤਾਂ ਕਾਫੀ ਉਹਨਾਂ ਦੇ ਹੱਕ ਵਿੱਚ ਚਾਂਸ। ਆ ਜਿਹੜਾ ਉੱਥੇ ਪੰਗਾ ਪਿਆ ਉੱਤਰਾਖੰਡ ਵਾਲਾ, ਉਹਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਦੀ ਲੀਡਰਸ਼ਿਪ ਗਈ ਆ, ਅੱਜ ਅਖਬਾਰਾਂ 'ਚ ਖਬਰ ਵੀ ਲੱਗੀ ਆ ਸਾਰਿਆਂ 'ਚ ਕਿ ਕ੍ਰਾਸ ਪਰਚਾ ਹੋ ਗਿਆ ਦੂਜੀ ਧਿਰ ਦੇ ਖਿਲਾਫ, ਜਿਨ੍ਹਾਂ ਨੇ ਉੱਥੇ ਸਿੰਘਾਂ ਦੇ ਉੱਤੇ ਵਾਰ ਕੀਤਾ ਸੀ, ਕੁੱਟ ਕਟਾਪਾ ਕੀਤਾ ਸੀ, ਤੇ ਨਾਲੇ ਇਹ ਜਿਹੜਾ ਮਾਮਲਾ ਇਹ ਚਮੋਲੀ ਤੋਂ ਹਰਿਦੁਆਰ ਬਦਲ ਦਿੱਤਾ। ਇਹ ਇੱਕ ਤਰੀਕੇ ਨਾਲ ਕਹੀਏ ਵੀ ਸਾਰੇ ਅਕਾਲੀ ਧੜਿਆਂ ਤੋਂ ਜਾਂ ਸਾਰੇ ਸਿਆਸੀ ਧੜਿਆਂ ਤੋਂ, ਈਵਨ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਤੋਂ ਵੀ ਇਹਨਾਂ ਦਾ ਹੱਥ ਉੱਤੇ ਆ ਵੀ ਇਹਨਾਂ ਨੇ ਸਹੀ ਜ਼ਿੰਮੇਵਾਰੀ ਨਿਭਾਈ। ਫਿਰ ਲੁਧਿਆਣੇ ਜਿਹੜਾ ਪੰਗਾ ਪਿਆ ਹੋਇਆ, ਇਸ ਤਰੀਕੇ ਨਾਲ ਗੰਦੀਆਂ ਗੱਲਾਂ ਕਰਕੇ ਸਿੱਖਾਂ ਦੇ ਜਜ਼ਬਾਤਾਂ ਨੂੰ, ਔਰ ਜਦੋਂ ਮੈਂ ਕੱਲ ਗੱਲ ਕਰ ਰਿਹਾ ਸੀ, ਮੈਂ ਬੋਲਣ ਤੋਂ ਕਹਿਣ ਤੋਂ ਜੱਕਦਾ ਸੀਗਾ ਵੀ ਆਪਾਂ ਹਿਸਾਬ ਨਾਲ ਗੱਲ ਕਰੀਏ, ਪਰ ਅੱਜ ਜਿੰਨੇ ਪੰਜਾਬ ਦੇ YouTube ਚੈਨਲ ਨੇ, ਉਹਨਾਂ ਚੋਂ ਇੱਕ ਹਰਜਿੰਦਰ ਸਿੰਘ ਵਾਰੀਆ ਪਟਿਆਲੇ ਤੋਂ, ਬੜੇ ਸਿਆਣੇ ਤੇ ਸੀਨੀਅਰ ਪੱਤਰਕਾਰ ਦਾ ਵਿੱਚ ਕਾਫੀ ਮੰਨੇ ਜਾਂਦੇ, ਉਹਨਾਂ ਦੀ ਮੈਂ ਗੱਲ ਸੁਣੀ ਤੇ ਬੜਾ ਉਹਨਾਂ ਨੇ ਸਾਫ਼ ਕਿਹਾ ਵੀ ਇੱਕ ਦੂਜਾ ਸੂਰੀ ਪੈਦਾ ਹੋ ਗਿਆ ਪੰਜਾਬ। ਸੁਧੀਰ ਸੂਰੀ, ਜਿਹਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਭਾਈ ਸੰਦੀਪ ਸਿੰਘ ਸਨੀ ਨੇ ਆਖਰ ਗੋਲੀ ਮਾਰ ਕੇ ਸੋਧਾ ਲਾ। ਮੈਂ ਕਈ ਵਾਰ ਕਹਿਣਾ ਹੁੰਦਾ ਬਈ ਭਾਈ ਸੰਦੀਪ ਸਿੰਘ ਸਨੀ ਅੱਜ ਵੀ ਆਪਦੇ ਬੱਚਿਆਂ ਵਿੱਚ ਹੋਣਾ ਸੀ, ਅੱਜ ਵੀ ਆਪਦੇ ਦੁਕਾਨ ਤੇ ਬੈਠਾ, ਕੱਪੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ ਉਹਨਾਂ ਦੀ। ਜੇ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ, ਉਹਦਾ ਕਾਰਨ ਇੱਕੋ ਹੀ ਹੈ। ਉਹਦਾ ਕਾਰਨ ਹੈ ਸੁਧੀਰ ਸੂਰੀ ਵੱਲੋਂ ਜਿਸ ਤਰ੍ਹਾਂ ਦੀ ਬੋਲੀ, ਜਿਸ ਤਰ੍ਹਾਂ ਦਾ ਲਹਿਜਾ, ਔਰ ਸਿੱਖ ਧਰਮ ਦੇ ਖਿਲਾਫ, ਗੁਰੂ ਸਾਹਿਬਾਨ ਨੂੰ, ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਯੋਧਿਆਂ ਨੂੰ ਕਹਿੰਦੇ ਇਹ ਸਾਰੇ ਹੀ ਹੁੰਦੇ ਨੇ ਵੀ ਅਸੀਂ ਤਾਂ ਖਾਲਿਸਤਾਨੀਆਂ ਨੂੰ ਕਹਿੰਦੇ, ਪਰ ਪੂਰੀ ਕੌਮ ਦੇ ਖਿਲਾਫ ਭੜਾਸ ਕੱਢਦੇ ਆ। ਤੇ ਆਖਰ ਇੱਕ ਮਾਸੂਮ ਬੱਚਾ ਸਾਡੀ ਕੌਮ ਦਾ, ਅੱਜ ਉਹਦੇ ਤੇ ਇੰਡੀਅਨ ਸਟੇਟ ਦੇ ਹਿਸਾਬ ਨਾਲ ਤਾਂ ਉਹ ਕਾਤਲ ਆ, ਕਿ ਉਹਨੇ ਕਤਲ ਕੀਤਾ। ਸਾਡੀ ਕੌਮ ਦੇ ਹੀਰੋ ਆ, ਪਰ ਉਹਨੂੰ ਇਸ ਥਾਂ ਤੇ ਲੈ ਕੇ ਕੌਣ ਗਿਆ? ਸੁਧੀਰ ਸੂਰੀ। ਹੁਣ ਸੁਧੀਰ ਸੂਰੀ ਦਾ ਭਰਾ ਤੇ ਉਹਦੇ ਮੁੰਡੇ ਆ ਜਿਹੜੇ, ਉਹ ਪੂਰਾ ਜ਼ੋਰ ਲਾ ਕੇ ਇਹ ਦਰਸਾ ਰਹੇ ਨੇ ਕਿ ਸੂਰੀ ਕੋਈ ਬਾੜਾ ਬੰਦਾ ਨਹੀਂ ਸੀ, ਇਹ ਤਾਂ ਐਵੇਂ ਹੀ ਮਰੀ ਜਾਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਖੈਰ, ਮੈਂ ਸੋਚਦਾ ਹੁੰਦਾ ਸੀ ਜਦੋਂ ਪਿਛਲੇ 2 ਮਹੀਨਿਆਂ ਤੋਂ ਸੂਰੀ ਦਾ ਪਰਿਵਾਰ YouTube ਚੈਨਲਾਂ ਰਾਹੀਂ ਉਹਦੀ ਐਡਵੋਕੇਸੀ ਕਰਦਾ ਸੀ ਵੀ ਇਹ ਮੁੰਡੇ ਵੀ ਉਹਦੇ ਵਾਲੇ ਰਾਹ ਤੁਰਨਗੇ, ਪਰ ਅਜੇ ਤੱਕ ਇਹਨਾਂ ਵਾਲੇ ਪਾਸਿਓਂ ਤਾਂ ਗੱਲ ਉਨੀ ਉਵੇਂ ਦੀ ਨਹੀਂ ਹੋਈ। ਪਰ ਆ ਜਿਹੜਾ ਲੁਧਿਆਣੇ 'ਚ ਚੇਤਨ ਸ਼ਰਮਾ ਨਾਂ ਦੇ ਬੰਦੇ ਨੇ ਜਿਸ ਤਰੀਕੇ ਦੀ ਬੋਲੀ ਵਰਤੀ ਆ, ਉਹਦੇ ਬਾਰੇ ਮੇਰੇ ਤੋਂ ਪਹਿਲਾਂ ਹਰਜਿੰਦਰ ਸਿੰਘ ਵਾਰੀਏ ਸਮੇਤ ਬਹੁਤ ਸਾਰੇ ਲੋਕਾਂ ਨੇ ਮੰਨਿਆ, ਔਰ ਮੈਂ ਇਹ ਗੱਲ ਦੀ ਗਰੰਟੀ ਦਿੰਦਾ
ਕਿ ਸਾਡੇ ਸਿੱਖਾਂ ਦੀ ਤਾਂ ਗੱਲ ਬਹੁਤ ਦੂਰ ਦੀ ਹੈ, ਹਿੰਦੂ ਭਾਈਚਾਰੇ ਦੇ ਵਿੱਚੋਂ ਵੀ ਜੇਕਰ ਕੋਈ ਬੰਦਾ ਸੁਣੇ ਜਿਸ ਤਰੀਕੇ ਦੀ ਗੱਲ ਉਹਦੇ ਚੇਤਨ ਸ਼ਰਮਾ ਨੇ ਕਹੀ ਹੈ, ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਕਹਿਣ ਕਿ ਇਹ ਬੜਾ ਚੰਗਾ ਕੀਤਾ। ਮੈਂ ਇੱਕ ਗੱਲ ਇੱਥੇ ਹੋਰ ਕਹਿਣਾ, ਸਾਡੀ ਕੌਮ ਕਿੰਨੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਭਲੀ ਸਾਊ ਤੇ ਸਚਿਆਰੀ ਹੈ। ਪਹਿਲੀ ਗੱਲ ਤਾਂ ਕੋਈ ਸੋਚ ਨਹੀਂ ਸਕਦਾ ਕਿ ਹਿੰਦੂ ਧਰਮ ਦੇ ਬਾਰੇ, ਹਿੰਦੂ ਜਜ਼ਬਾਤਾਂ ਦੇ ਉਲਟ, ਹਿੰਦੂ ਸਰੋਕਾਰਾਂ ਦੇ ਬਾਰੇ ਕੋਈ ਨੀਚ ਗੱਲ ਕਰੇ, ਇਹ ਹੋ ਹੀ ਨਹੀਂ ਸਕਦਾ। ਹਾਂ, ਸਚਾਈ ਬਖਿਆਨ ਕਰਨੀ, ਉਹ ਵੀ ਕਿਵੇਂ? ਉਹ ਗੁਰਮਤ ਦੇ ਨਜ਼ਰੀਏ ਤੋਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਜਾਂ ਹੋਰ ਬਹੁਤ ਸਾਰੇ ਸਾਡੇ ਇਹੋ ਜਿਹੇ ਸਰੋਤ ਨੇ, ਜਦੋਂ ਅਸੀਂ ਉਹਨਾਂ ਦੀ ਗੱਲ ਕਰਾਂਗੇ, ਵਿਆਖਿਆ ਕਰਾਂਗੇ, ਤਾਂ ਜੋ ਉੱਥੋਂ ਭਾਵ ਅਰਥ ਬਣਨਾ ਉਹਦੀ ਵਿਆਖਿਆ ਕਰਦੇ, ਉਹ ਤਾਂ ਸਾਨੂੰ ਕਹਿਣਾ ਹੀ ਪੈਣਾ। ਜੇਕਰ ਉੱਥੇ ਅਹਿਲਿਆ ਦਾ ਜ਼ਿਕਰ ਹੈ, ਜਾਂ ਰੋਵੇ ਰਾਮ ਨਕਾਲਾ ਭਇਆ, ਜਾਂ ਕਿਸੇ ਹੋਰ ਰਿਸ਼ੀ ਮੁਨੀ ਦੀ ਗੱਲ ਹੈ, ਬ੍ਰਹਮਾ ਦੀ ਗੱਲ ਆਉਂਦੀ ਹੈ, ਆਪਦੀ ਬੱਚੀ ਤੇ ਮੋਹਿਤ ਹੋ ਗਿਆ, ਇਹ ਸਾਰੀਆਂ ਗੱਲਾਂ ਦੀ ਵਿਆਖਿਆ ਕਰਦੇ ਵਕਤ, ਇਹ ਗੱਲ ਨੂੰ ਐਕਸਪਲੇਨ ਕਰਦੇ ਵਕਤ ਵੀ ਅਸੀਂ ਅਭੱਦਰ, ਅਸ਼ਲੀਲ ਜਾਂ ਫੂਫੜ ਗੱਲ ਨਹੀਂ ਕਰਾਂਗੇ। ਅਸੀਂ ਆਪਦੇ ਆਡੀਅנס ਨੂੰ ਸਮਝਾਉਣਾ ਹੁੰਦਾ ਹੈ। ਸਿੱਖਾਂ ਨੇ ਆਪਦੇ ਕੌਮ ਦੇ ਲੋਕਾਂ ਨੂੰ ਸਮਝਾਉਣਾ ਹੁੰਦਾ ਕਿ ਇਹ ਕਿਵੇਂ ਗਲਤ ਸੀ, ਜਿਹਨੂੰ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਮੱਤ ਦੇਣ ਲਈ ਦੱਸਿਆ। ਇਹ ਗੱਲ ਵੱਖਰੀ ਆ ਕਿ ਹੌਲੀ ਹੌਲੀ ਹਿੰਦੂ ਧਰਮ ਦਾ, ਹਿੰਦੂ ਤਵ ਦਾ, ਹਿੰਦੂ ਕੱਟੜਵਾਦ ਦਾ ਜਿਹੜਾ ਜ਼ੋਰ ਵੱਧ ਰਿਹਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਆਖਿਆ ਹੀ ਬੰਦ ਹੋ ਜੇ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਹੁਕਮ ਸੁਣਾਇਆ। ਸੱਚ ਸੁਣਾਏ ਸੀ, ਸੱਚ ਕੀ ਬੇਲਾ, ਵੀ ਸੱਚ ਸੁਣਾਉਣ ਤੋਂ ਲੋਕ ਡਰ ਜਾਣ। ਕਿਉਂਕਿ ਹੁਣ ਵੀ ਦੇਖੀਦਾ, ਜੇ ਮੂਹਰੇ ਦੇਖ ਲੈਂਦੇ ਆ ਵੀ ਘੋਣ ਮੋਂਝੇ ਬੈਠੇ ਆ ਕਈ, ਹੁਣ ਸਿੱਖਾਂ ਚੋਂ ਵੀ ਉਹੋ ਜਿਹੇ ਪੈਦਾ ਹੋ ਗਏ ਆ ਨਾ, ਜਿਹਨਾਂ ਦਾ ਪਤਾ ਨਹੀਂ ਲੱਗਦਾ ਵੀ ਇਹ ਹਿੰਦੂ ਨੇ ਜਾਂ ਗੈਰ ਸਿੱਖ ਨੇ, ਜਾਂ ਸਿੱਖਾਂ ਦੇ ਘਰੇ ਲਾਲੇ ਜੇ ਬਣੇ ਫਿਰਦੇ ਹੁੰਦੇ ਆ, ਜਾਂ ਕਈ ਕਾਮਰੇਡੀ ਹਿਸਾਬ ਵਾਲੇ ਨੇ, ਜਾਂ ਇੱਕ ਇਨਸਾਨੀਅਤ ਵਾਲੀ ਬਿਮਾਰੀ ਪੈਦਾ ਹੋਈ ਆ ਵੀ ਜੀ ਕਿਸੇ ਦੇ ਬਾਰੇ ਕਾਹਨੂੰ ਮਾੜਾ ਬੋਲਣ। ਸੋ ਇਹੋ ਜਿਹੇ ਲੰਡੂ ਤਬਕੇ ਦੇ ਸਾਹਮਣੇ ਕਈ ਸਾਡੇ ਪ੍ਰਚਾਰਕ ਵਿਚਾਰੇ ਦਰਜੀ ਵੱਟ ਜਾਂਦੇ ਆ, ਚੰਗੀ ਭਲੀ ਗੁਰਬਾਣੀ ਦੀ ਵਿਆਖਿਆ ਕਰਦੇ ਕਰਦੇ ਉਹ ਸਲਿੱਪ ਮਾਰ ਜਾਂਦੇ ਆ। ਇਹ ਤਾਂ ਸਾਡਾ ਹੱਕ ਆ, ਸਾਡਾ ਫਰਜ਼ ਆ ਕਿ ਅਸੀਂ ਗੁਰਮਤ ਦੇ ਨਜ਼ਰੀਏ ਤੋਂ ਸਾਰਾ ਕੁਝ ਜਿਹੜਾ ਉਹ ਚ ਦਰਜ ਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੀ ਵਿਆਖਿਆ ਕਰੀਏ। ਪਰ ਅਸੀਂ ਕਿਸੇ ਧਰਮ ਦੇ, ਧਾਰਮਿਕ ਵਿਸ਼ਵਾਸਾਂ ਦੇ ਬਿਲਕੁਲ ਉਵੇਂ ਉਲਟ ਨਹੀਂ ਹੈਗੇ। ਹੁਣ ਜੇਕਰ ਕੋਈ ਸਿੱਖ ਇਹੋ ਜਿਹੀ ਹਰਕਤ ਕਰੇ, ਇਹਦੀ ਗੱਲ ਤਾਂ ਕਰਦਾ ਨਹੀਂ, ਪਰ ਜੇ ਕੋਈ ਕਰ ਬੈਠੇ ਤਾਂ ਮੈਂ ਗਰੰਟੀ ਦਿੰਦਾ ਵੀ ਸਾਡੀ ਕੌਮ ਉਹਦੇ ਦੁਆਲੇ ਹੋਈ, ਮਿੰਟ ਲਾਉਣਗੇ। ਹਾਲਾਂਕਿ ਇਹ ਗੱਲ ਦੀ ਸਾਨੂੰ ਪਤਾ ਹੈ ਵੀ ਨਹੀਂ ਕਰਦਾ ਸਿੱਖ ਕੋਈ, ਪਰ ਜੇ ਕਰ ਬੈਠੇ, ਮੈਂ ਇਸ ਗੱਲ ਦੀ ਕੱਲਾ ਨਹੀਂ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਮਤਲਬ ਕਦੇ ਘਰੇ ਬੈਠੇ, ਕਦੇ ਕੋਈ ਡਰਾਇੰਗ ਰੂਮ 'ਚ ਜਾਂ ਕਿਤੇ ਮੰਡੀਰ 'ਚ ਬੈਠੇ ਕੋਈ ਗੱਲ ਕਰਕੇ ਤਾਂ ਦੇਖੇ, ਕਿਸੇ ਹਲਕੇ ਲੈਵਲ ਦੀ ਗੱਲ ਦੇਵੀ ਦੇਵਤਿਆਂ ਬਾਰੇ ਜਾਂ ਹੋਰ, ਚਪੇੜਾ ਮਾਰਨ ਤੱਕ ਜਾਂਦਾ ਸਾਡਾ ਬੰਦਾ ਵੀ ਤੈਨੂੰ ਇਹ ਕਿਹਨੇ ਹੱਕ ਦੇਤਾ ਓਏ, ਤੂੰ ਇਹ ਕੰਮ ਨਹੀਂ ਕਰ। ਹੁਣ ਆ ਜੋ ਦੂਜੇ ਪਾਸੇ ਹਿੰਦੂ ਭਾਈਚਾਰੇ ਕਹਿੰਦੇ ਆ ਵੀ ਇੱਕ ਬੜਾ ਚੰਗਾ ਤਬਕਾ ਹੈਗਾ ਉਹਨਾਂ ਦਾ, ਮੈਨੂੰ ਤਾਂ ਨਹੀਂ ਕਦੇ ਦੇਖੇ। ਲੱਡੂ ਵੰਡਣ ਵਾਲੇ, ਦਰਬਾਰ ਸਾਹਿਬ ਤੇ ਹਮਲੇ ਨੂੰ ਵੈਲਕਮ ਕਰਨ ਵਾਲੇ, ਜਾਂ ਹੋਰ, ਇਹ ਸਾਰੇ ਲੋਕ ਉਦੋਂ ਦੜ ਵੱਟ ਜਾਂਦੇ, ਬੋਲਦੇ ਨਹੀਂ। ਪਰ ਜੇਕਰ ਕੋਈ ਸਿੱਖ ਨੇ, ਕਿਸੇ ਮਾੜੇ ਬੰਦੇ ਨੇ, ਮਾੜੀ ਸੋਚ ਵਾਲੇ ਨੇ ਹਿੰਦੂ ਦੇਵੀ ਦੇਵਤਿਆਂ ਦਾ ਤਿਰਸਕਾਰ ਕੀਤਾ ਵੀ ਹੋਵੇ, ਤੇ ਅਸੀਂ ਤਾਂ ਨਹੀਂ ਕਵਾਂਗੇ ਕਿ ਉਹਦੀ ਜੀ ਹਰ ਹੀਲੇ ਅਸੀਂ ਹਮਾਇਤ ਕਰਾਂਗੇ, ਨਾ ਬਿਲਕੁਲ ਨਹੀਂ ਕਰਾਂਗੇ। ਪਰ ਹਿੰਦੂ ਕੱਟੜਵਾਦ ਬੜੀ ਸਕੀਮ ਨਾਲ ਚੇਤਨ ਸ਼ਰਮਾ ਵਾਲੇ ਮਾਮਲੇ ਤੇ ਦੜ ਵੱਟ ਗਏ। ਸੁਣਿਆ ਕਿਸੇ ਦਾ ਤੁਸੀਂ ਵਿਰੋਧੀ ਵਿਚਾਰ? ਬਿਲਕੁਲ। ਹਾਂ, ਇੱਕ ਹਿੰਦੂ ਨੌਜਵਾਨ ਦੀ ਮੈਂ ਵੀਡੀਓ ਸੁਣ ਰਿਹਾ ਸੀ, ਜਿਹਦੇ ਵਿੱਚ ਉਹ ਸਾਰੀ ਗੱਲ ਨੂੰ ਦੱਸ ਰਿਹਾ ਸੀ ਕਿ ਇਹ ਜਿਹੜੇ 50-60 ਲੁਧਿਆਣੇ ਹਿੰਦੂ ਸਿਵ ਸੈਨਿਕ ਜਾਂ ਹੋਰ ਬਣੇ ਫਿਰਦੇ ਆ,
ਇਹਨਾਂ ਦੀ ਸਾਡੇ ਸਮਾਜ ਵਿੱਚ ਕੋਈ ਸੱਦ ਪੁੱਛ ਨਹੀਂ। ਇਹ ਐਵੇਂ ਹੀ ਸਿਕਿਉਰਟੀਆਂ ਲੈਣ ਦੇ ਲਈ ਮਾਹੌਲ ਖਰਾਬ ਕਰਨ ਵਾਲੀਆਂ ਹਰਕਤਾਂ ਕਰਦੇ ਆ, ਤੇ ਫਿਰ ਜਦੋਂ ਕੋਈ ਗੱਲ ਵਾਪਰ ਜਾਂਦੀ ਆ ਫਿਰ ਇਹ ਕਹਿੰਦੇ ਆ ਦੇਖੋ ਜੀ ਆਹ ਗੱਲ ਹੋਈ। ਪਰ ਉਹਦੇ ਵੀ ਜਿਸ ਤਰੀਕੇ ਨਾਲ ਪੂਰੇ ਹਿੰਦੂ ਭਾਈਚਾਰੇ ਨੂੰ ਕਹਿਣਾ ਚਾਹੀਦਾ ਸੀਗਾ ਕਿ ਆਪਾਂ ਨੂੰ ਆਪਦੇ ਘਰਾਂ ਅੰਦਰ ਆਪਣੇ ਆਲੇ ਦੁਆਲੇ 'ਚ ਇਹ ਪ੍ਰਭਾਵ ਬਣਾਉਣਾ ਪਊਗਾ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਜਿਹੜੇ ਇਹ ਗੰਦ ਪਾਉਂਦੇ। ਇੱਥੋਂ ਤੱਕ ਨਹੀਂ ਹੋ ਜਾਂਦਾ। ਹੁਣ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਤੇ ਪਿੱਛੇ ਜੇ ਇੱਕ ਵਾਰੀ ਮਾਹੌਲ ਵਿੱਚ ਗਰਮੀ ਆਈ, ਲੁਧਿਆਣੇ ਵਾਲੇ ਹਿੰਦੂ ਕੱਟੜਪੰਥੀਆਂ ਨੇ ਪੂਰਾ ਗੱਜ ਵੱਜ ਕੇ ਕਿਹਾ ਵੀ ਅਸੀਂ ਪੰਜਾਬੀਆਂ ਦੇ ਉਲਟਾਂ ਤੇ ਇਹਨਾਂ ਦੇ ਹੱਕ 'ਚ ਆ ਜਿਹੜੇ ਪ੍ਰਵਾਸੀ ਮਜ਼ਦੂਰ। ਜੇਕਰ SYL ਦਾ ਮਸਲਾ ਹੋਵੇ, ਚੰਡੀਗੜ੍ਹ ਦਾ ਮਸਲਾ ਹੋਵੇ ਜਾਂ ਪੰਜਾਬ ਦਾ ਕੋਈ ਮਸਲਾ ਹੋਵੇ, ਇਹ ਜਿਹੜੇ ਹਿੰਦੂ ਅੱਤਵਾਦੀ ਆ ਇਹ ਕਹਿੰਦੇ ਆ ਜੀ ਅਸੀਂ ਪੰਜਾਬ ਦੇ ਉਲਟ। ਜੇ ਉੱਤਰਾਂਚਲ ਵਿੱਚ ਉੱਥੇ ਹੁਣ ਤਾਂ ਉੱਥੋਂ ਦੇ ਸਰਕਾਰੀ ਅਧਿਕਾਰੀ, ਮੁੱਖ ਮੰਤਰੀ, ਔਰ ਇੱਕ ਗੱਲ ਚੰਗੀ ਹੋਈ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੀਆਂ ਸੰਸਥਾਵਾਂ ਹੁਣ ਵਾਰਸ ਪੰਜਾਬ ਦੇ ਵਾਂਗ ਉੱਥੇ ਜਾ ਜਾ ਕੇ ਦਬਾਅ ਬਣਾ ਰਹੇ। ਹੁਣ ਇਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਇਸ ਤਰੀਕੇ ਨਾਲ ਹੋਰ ਸੰਸਥਾਵਾਂ ਦੇ ਲੋਕ ਵੀ ਜਾਣ ਲੱਗ ਪਏ, ਇਹ ਪ੍ਰਭਾਵ ਪਿਆ ਹੈਗਾ, ਤੇ ਉੱਥੇ ਉਹਨਾਂ ਨੇ ਆਰਡਰ ਵੀ ਜਾਰੀ ਕੀਤੇ ਆ ਕਿ ਕਿਸੇ ਵੀ ਨੂੰ ਅਸੀਂ ਕਿਹਾ ਨਹੀਂ ਹੈਗਾ ਵੀ ਸ਼ਸਤਰ ਜਿਹੜਾ ਹੈਗਾ, ਕਿਉਂਕਿ ਇੱਕ ਦਿਨ ਉੱਥੇ ਪੁਲਿਸ ਵਾਲੇ ਰੋਕ ਰਹੇ ਸੀ ਵੀ ਤੂੰ ਹਥਿਆਰਾਂ ਸਮੇਤ, ਸ਼ਸਤਰਾਂ ਸਮੇਤ ਕਿਵੇਂ ਜਾ ਸਕਦਾ। ਹੁਣ ਪੁਲਿਸ ਅਫਸਰ ਨੇ ਕਿਹਾ ਵੀ ਕਿਸੇ ਤੇ ਕੋਈ ਰੋਕ ਨਹੀਂ। ਫਿਰ ਇਹ ਵੀ ਕਿਹਾ ਵੀ ਅੱਗੇ ਥਾਂ ਥਾਂ ਤੇ ਲੋਕ ਰੋਕਦੇ ਸੀ ਜਿਹੜੇ ਖਾਮ-ਖਾਂ ਸਥਾਨਕ ਲੋਕ, ਉਹ ਵੀ ਨਹੀਂ। ਹੋਰ ਵੀ ਕਈ ਗੱਲਾਂ ਉਹਨੇ ਅਫਸਰ ਨੇ ਬੋਲੀ। ਇਹ ਸਾਰਾ ਕੁਝ ਤਾਂ ਹੀ ਹੋ ਸਕਿਆ। ਪਰ ਜਿੱਦਣ ਇਹ ਗੱਲ ਚੱਲੀ ਉਦੋਂ ਜਦੋਂ 35-40 ਬੰਦੇ ਉਹਨਾਂ ਸਿੰਘਾਂ ਨੂੰ ਪੈ ਗਏ, ਤੇ ਜੋ ਉਹਨੇ ਸ੍ਰੀ ਸਾਹਿਬ ਆਪਦੇ ਸੈਲਫ ਡਿਫੈਂਸ ਵਿੱਚ ਕੱਢ ਲਈ, ਜਿਹਨੂੰ ਹੁਣ ਸਰਕਾਰੀ ਅਧਿਕਾਰੀਆਂ ਨੇ ਵੀ ਮੰਨ ਲਿਆ ਵੀ ਹਾਂ ਆਪਦੀ ਸਵੇ ਰੱਖਿਆ ਲਈ ਉਹਨੇ ਸ਼ਸਤਰ ਕੱਢਿਆ, ਤਾਂ ਇਹਦਾ ਨਤੀਜਾ ਇਹ ਨਿਕਲਿਆ ਕਿ ਇੱਥੇ ਜਿਹੜੇ ਹਿੰਦੂ ਅੱਤਵਾਦੀ ਲੁਧਿਆਣੇ ਵਾਲੇ ਨੇ, ਇਹਨਾਂ ਨੇ ਬੜਾ ਰੌਲਾ ਪਾਇਆ ਕਿ ਜੀ ਪੂਰੇ ਭਾਰਤ ਵਿੱਚ ਹੀ ਸਿੱਖਾਂ ਦੀ ਕਿਰਪਾਨ ਤੇ ਪਾਬੰਦੀ ਲੱਗਣੀ ਚਾਹੀਦੀ। ਹੁਣ ਪਿੱਛੇ ਜੇ ਲੰਡਨ ਦੇ, ਇੰਗਲੈਂਡ ਦੇ ਹਾਲਾਤ ਸੀ ਇਸੇ ਤਰੀਕੇ ਨਾਲ ਵੀ ਕਿਰਪਾਨ ਤੇ ਬੈਨ। ਹੁਣ ਇਹ ਕਿਰਪਾਨ ਨੂੰ ਆਮ ਜਿਹੜਾ ਹਥਿਆਰ ਆ, ਬੰਦੂਕ, ਪਿਸਤੌਲ ਜਾਂ ਕੋਈ ਹੋਰ ਉਵੇਂ ਦਾ, ਹੁਣ ਅਮਰਧਾਰੀ ਸਿੰਘਾਂ ਨੂੰ ਜਾਂ ਖਾਸ ਤੌਰ ਤੇ ਨਿਹੰਗ ਸਿੰਘਾਂ ਨੂੰ ਤਾਂ ਅਸੀਂ ਦੇਖਦੇ ਹੀ ਆਏ ਹਾਂ ਵੀ ਉਹ ਸ਼ਸਤਰ ਸਮੇਤ ਰਹਿੰਦੇ। ਸੋ ਸਿੱਖਾਂ ਦੇ ਬੁਨਿਆਦੀ ਜਿਹੜੇ ਹੱਕ ਹਕੂਕ ਨੇ, ਉਹਨਾਂ ਦੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ। ਤੇ ਲੁਧਿਆਣੇ ਦੇ ਵਿੱਚ ਅੱਜ ਦੁਬਾਰਾ ਫੇਰ ਇਹ ਜਦੋਂ ਹਿੰਦੂ ਅੱਤਵਾਦੀ ਦੁਪਹਿਰੋਂ ਇਕੱਠੇ ਹੋ ਕੇ ਗਏ ਆ, ਤਾਂ ਉੱਥੇ ਕਿਤੇ ਪ੍ਰਸ਼ਾਦਾ ਪਾਣੀ ਛਕਣ ਲਈ ਜਾਂ ਵੈਸੇ ਕਿਸੇ ਕੰਮ ਲਈ ਨਿਹੰਗ ਸਿੰਘ ਖੜੇ ਸੀ, ਉਹਨਾਂ ਨੂੰ ਕਿਤੇ ਵੰਗਾਰ ਬੈਠੇ। ਹੁਣ ਗੁਰੂ ਦਾ ਸਿੰਘ ਛੇਤੀ ਕੀਤੇ ਤਾਂ ਨਹੀਂ ਗੱਲ ਗੌਲਦਾ, ਪਰ ਜਦੋਂ ਦੇਖਿਆ ਵੀ ਇਹ ਤਾਂ ਕੁਝ ਜ਼ਿਆਦਾ ਹੀ ਭੂਤਰੇ ਹੋਏ ਨੇ, ਉਹਨਾਂ ਨੇ ਵੀ ਫਿਰ ਮਾੜਾ ਜਿਹਾ ਰੌਣਕ ਮੇਲਾ ਲਾਤਾ। ਪਰ ਇਸ ਸਾਰੇ ਗੱਲ ਦੇ ਵਿੱਚ ਜਿਹੜਾ ਮੇਨ ਮੁੱਦਾ ਉਹ ਨਾ ਰੁਲ ਖੜ ਜਾਵੇ। ਚੇਤਨ ਸ਼ਰਮੇ ਨਾਂ ਦੇ ਉਸ ਬੰਦੇ ਨੇ ਇੱਕ ਵੀਡੀਓ ਬਣਾ ਕੇ ਨਾਲੇ ਤਾਂ ਮਾਫੀ ਮੰਗਣ ਦਾ ਢਕਵੰਜ ਕੀਤਾ, ਤੇ ਨਾਲੇ ਉਹਨੇ ਕਿਹਾ ਕਿ ਜੀ ਜਿਸ ਬੰਦੇ ਨਾਲ ਮੇਰੀ ਬਹਿਸ ਚੱਲ ਰਹੀ ਸੀ ਉਹਨੇ ਵੀ ਹਿੰਦੂ ਧਰਮ ਬਾਰੇ ਮਾੜਾ ਚੰਗਾ ਬੋਲਿਆ ਸੀ। ਭਾਈ ਜੇ ਉਹਨੇ ਮਾੜਾ ਚੰਗਾ ਬੋਲਿਆ ਸੀ, ਤੂੰ ਉਹ ਤੇ ਪਰਚਾ ਦਰਜ ਕਰਾ, ਜੋ ਕਾਰਵਾਈ ਬਣਦੀ ਆ ਕਰਾ। ਸੀ ਕਦੋਂ ਕਹਿੰਦੇ ਆ? ਸਾਡੇ ਤਾਂ ਧਰਮ ਦਾ ਇਹ ਅਸੂਲ ਹੀ ਨਹੀਂ ਹੈਗਾ ਵੀ ਅਸੀਂ ਕਹੀਏ ਵੀ ਗਲਤ ਵਾ, ਵੀ ਸਾਡਾ ਮੁੰਡਾ ਤਾਂ ਐਂ ਕਰੂ, ਅਸੀਂ ਤਾਂ ਨਹੀਂ ਕਹਿੰਦੇ। ਜੇਕਰ ਤੇਰੇ ਧਰਮ ਦਾ ਕੁਝ ਵਿਗਾੜਿਆ, ਤੂੰ ਕਰਦੇ ਕਾਰਵਾਈ। ਪਰ ਜਿਹੜਾ ਇਸ ਗੱਲ ਤੋਂ ਬਾਅਦ 6ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਕਹਾਣੀ ਨੂੰ, ਮਾਤਾ ਗੰਗਾ ਜੀ ਦਾ ਬਾਬਾ ਬੁੱਢਾ ਜੀ ਕੋਲ ਜਾਣਾ ਤੇ ਪਾਤਸ਼ਾਹ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਣਾ, ਇਸ ਸਾਰੀ ਸਾਖੀ ਨੂੰ ਜਿੰਨੇ ਗੰਦੇ, ਘਟੀਆ ਤੇ ਨੀਚ ਸ਼ਬਦਾਂ ਨਾਲ, ਖਾਸ ਤੌਰ ਤੇ
ਕਿਹਾ ਕਿ ਜਿਹੜੀ ਦਸਤਾਰ ਵਾ ਸਿੱਖਾਂ ਦੀ, ਇਹਦੇ ਨਾਲ ਇਉਂ ਕਰਕੇ ਮੈਂ ਇਹਨੂੰ ਗੁਰਦਾਰੇ ਮੂਹਰੇ ਸੁੱਟੂ। ਇਸ ਤਰੀਕੇ ਦੀਆਂ ਬਹੁਤ ਘਟੀਆ ਜਿਹੜੀਆਂ ਗੱਲਾਂ ਨੇ ਉਹਨੇ ਬੋਲੀਆਂ ਨੇ। ਇਹ ਗੱਲਾਂ ਅਜੇ ਵੀ ਮੈਂ ਉਵੇਂ ਨਹੀਂ ਕਹਿ ਸਕਦਾ ਜੋ ਉੱਥੇ ਬੋਲਿਆ ਗਿਆ, ਪਰ ਜਿਹਨੇ ਜਿਹਨੇ ਸੁਣਿਆ ਉਹਨੇ ਇਹੀ ਕਿਹਾ ਵੀ ਇਹ ਦੂਜਾ ਸੂਰੀ ਪੈਦਾ ਹੋ। ਹੁਣ ਇੰਨੀ ਗੱਲ ਦਾ ਅਰਥ ਕੀ ਹੈ? ਇਹਦਾ ਅਰਥ ਇਹ ਆ ਵੀ ਜਿਵੇਂ ਭਾਈ ਸੰਦੀਪ ਸਿੰਘ ਸਨੀ ਵਰਗਾ ਸਾਡਾ ਇੱਕ ਮਾਸੂਮ ਬੱਚਾ ਅੱਜ ਕਾਤਲ ਦਾ ਟੈਗ ਲਗਾ ਕੇ ਜੇਲ੍ਹ 'ਚ ਬੈਠਾ, ਉਵੇਂ ਕਿਸੇ ਹੋਰ ਨੌਜਵਾਨ ਨੂੰ ਇਹ ਅੱਖ ਚੱਬਣਾ ਪਊ। ਸਾਡਾ ਇਤਿਹਾਸ, ਸਾਡਾ ਫਲਸਫਾ ਕਿ ਗੁਰ ਕੀ ਨਿੰਦਾ ਕਦੇ ਆਪਾਂ ਸੁਣ ਨਹੀਂ ਸਕਦੇ। ਹੁਣ ਇਸ ਗੱਲ ਦੇ ਉੱਤੇ ਜਿਹੜੇ ਸਾਡੀ ਕੌਮ ਦੇ ਵਿੱਚ ਲੰਡੂ ਆ, ਮਾਤਾ ਦਾ ਮਾਲ ਆ, ਉਹ ਪਿੱਟਣ ਬਹਿ ਜਾਂਦੇ ਆ ਕਿ ਜੀ ਉਹਨੂੰ ਮਾਫ ਕਰ ਦੇਣਾ ਚਾਹੀਦਾ। ਮੈਂ ਇੱਕ ਗੱਲ ਇੱਥੇ ਸਧਾਰਨ ਜੀ ਪੁੱਛਦਾ ਵੀ ਜਿਹੜੇ ਬੰਦੇ ਇਹ ਮੱਤਾਂ ਦਿੰਦੇ ਆ, ਇਹ ਕਿਤੇ ਜਾਂਦੇ ਹੁਣ ਸਕੂਟਰ ਤੇ ਜਾਂ ਕਾਰ ਤੇ, ਕੋਈ ਇਹਨਾਂ ਮਾੜੀ ਜੀ ਤੱਤਾ ਠੰਡਾ ਹੋ ਜਾਏ, ਕੋਈ ਨਾਲ ਵੱਜ ਜਾਵੇ, ਇਹ ਅੱਧਾ ਘੰਟਾ ਉੱਥੇ ਉਹਦੀ ਧੀ ਭੈਣ ਇੱਕ ਕਰਕੇ ਆਉਣ। ਇਹਨਾਂ ਦੇ ਪਿਓ ਨੂੰ, ਇਹਨਾਂ ਦੇ ਪਰਿਵਾਰ ਨੂੰ ਕੋਈ ਅਪਸ਼ਬਦ ਬੋਲ ਬੈਠੇ, ਇਹ ਸਿਰ ਪਾੜਨ ਤੱਕ ਜਾਣਗੇ। ਜਿਹੜੇ ਇਨਸਾਨੀਅਤ ਵਾਲੇ ਨੇ, ਜਿਹੜੇ ਕਹਿੰਦੇ ਆ ਜੀ ਐਡੀ ਕਿਹੜੀ ਗੱਲ ਆ ਜੀ, ਬਰਦਾਸ਼ਤ ਕਰੋ ਜੀ, ਧਰਮ ਜਿਹੜਾ ਹੈਗਾ ਉਹਦੇ ਨਾਂ ਤੇ ਖੂਨ ਖਰਾਬਾ ਕਰਦੇ ਹੋ, ਇਹ ਤਾਂ ਜੀ ਬਹੁਤ ਮਾੜਾ ਮਾਹੌਲ ਖਰਾਬ ਹੁੰਦਾ। ਇਹ ਜਿਹੜਾ ਮਾਹੌਲ ਠੀਕ ਰੱਖਣ ਦਾ ਠੇਕਾ ਲਈ ਫਿਰਦੇ, ਮੈਂ ਗਰੰਟੀ ਦਿੰਦਾ ਕਿ ਇਹਨਾਂ ਦੇ ਮਾੜੀ ਜੀ ਕਿਤੇ ਪੂਛ ਤੇ ਪੈਰ ਰੱਖ ਕੇ ਦੇਖੋ ਕਿਵੇਂ ਭੜਕਦੇ। ਪਰ ਸਿੱਖਾਂ ਨੂੰ, ਸਿੱਖਾਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਲਈ, ਕਿਉਂਕਿ ਸਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ 'ਚ ਦਰਜ ਵਾ ਵੀ ਸਿੱਖਾਂ ਨੇ ਬੀਤੇ ਦੌਰ ਵਿੱਚ ਜਿਹੜਾ ਜ਼ੁਲਮ ਹੋਇਆ ਉਹਦਾ ਨਾਲ ਦੀ ਨਾਲ ਲੇਖਾ ਲਿਆ। ਜੇ ਮੱਸੇ ਰੰਗੜ ਨੇ ਹਰਕਤ ਕੀਤੀ, ਮੱਸੇ ਦਾ ਲੈ ਗਏ ਸਿਰ ਵੱਢ ਕੇ। ਜੇ ਲਖਪਤ ਰਾਏ ਨੇ ਪੰਗਾ ਲਿਆ, ਸਿੱਖਾਂ ਨੇ ਉਹ ਤੇ ਕਾਰਵਾਈ ਪਾਤੀ। ਸਿੱਖਾਂ ਨੇ ਕਿਸੇ ਦੁਸ਼ਟ ਨੂੰ ਸੋਧਿਆ ਤਾਂ ਸੋਧਣ ਤੋਂ ਬਾਅਦ ਅੱਜ ਕੀ ਹੈ? ਅੱਜ ਜੇਕਰ ਸਿੱਖਾਂ ਦੇ ਬੱਚੇ ਕਿਸੇ ਮੁਸਲਮਾਨ ਨਾਲ, ਕਿਸੇ ਈਸਾਈ ਨਾਲ, ਕਿਸੇ ਹਿੰਦੂ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਆ, ਤਾਂ ਉਹ ਇਸ ਕਰਕੇ ਆ ਵੀ ਸਾਡਾ ਇਤਿਹਾਸ ਸਾਨੂੰ ਮਾਣ ਨਾਲ ਭਰਦਾ। ਅਸੀਂ ਕਹਿਣ ਜੋਗੇ ਆ ਵੀ ਅਸੀਂ ਅਡਵਾਇਰ ਵਰਗੇ ਠੋਕਣ ਵੇਲੇ ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਕਸਰ ਨਹੀਂ ਛੱਡੀ। ਅਸੀਂ ਕਹਿਣ ਜੋਗੇ ਆ ਕਿ ਲਖਪਤ ਰਾਏ ਠੋਕਿਆ ਵਾ। ਅਸੀਂ ਕਹਿਣ ਜੋਗੇ ਆ ਕਿ ਮੱਸਾ ਰੰਗੜ ਠੋਕਿਆ ਵਾ। ਇਹ ਜਿਹੜੀ ਗੱਲ ਹੁੰਦੀ ਹੈ, ਇਹ ਆਮ ਲੰਡੂ ਬੰਦੇ ਦੇ ਸਮਝ ਨਹੀਂ ਆਉਂਦੀ। ਉਹਨੂੰ ਲੱਗਦਾ ਹੁੰਦਾ ਇਹਨੂੰ ਉਹੀ ਮਾਰੀ ਮੂਰੀ ਗਿਆ, ਕਦੀ ਸਿੱਖ ਤਾਂ ਕਦੀ ਕਮਲੇ ਸੀਗੇ, ਕਦੀ ਐਵੇਂ ਕਾਹਤੋਂ ਵੱਢੀ ਗਏ। ਪਰ ਅਸਲ ਵਿੱਚ ਇਹ ਕਿਸੇ ਕੌਮ ਦੇ ਅਣਖ ਗੈਰਤ ਨਾਲ ਜਾਉਣ ਦੀ ਕਹਾਣੀ ਹੁੰਦੀ। ਜੇ ਸਿੱਖ ਇੰਦਰਾ ਨਾ ਠੋਕ ਦੇ, ਵੈਦਿਆ ਨਾ ਠੋਕ ਦੇ, ਚਾਹੇ ਤੁਸੀਂ 10 ਲੱਖ ਹੋਰ ਮਾਰ ਲੈਂਦੇ, ਗੱਲ ਨਹੀਂ ਸੀ ਬਣਨੀ। ਸਾਨੂੰ ਤਾਂ ਆਹ KP ਇਸ ਗੱਲ ਵਾਲਾ ਨਹੀਂ ਟਿਕਣ ਦਿੰਦੇ। ਢੇਲੇ ਦਾ ਬੰਦਾ ਨਹੀਂ ਹੁੰਦਾ, ਕਹਿ ਦਿੰਦਾ ਬਾਬੂ ਜੀ ਤੋਤੋਂ ਮਰਿਆ ਤਾਂ ਹੈ ਨਹੀਂ ਉਹ। ਜਦੋਂ ਕਿ ਸਿੰਘਾਂ ਨੇ ਕਸਰ ਕੋਈ ਨਹੀਂ ਛੱਡੀ। ਇਹ ਹੁਣ ਬਚਾਉਣ ਵਾਲੇ ਦੀ ਆਪਦੀ ਮੌਜ ਆ ਵੀ ਉਹ ਸਾਡੇ ਕੋਲੋਂ ਉਹਨੂੰ ਮਰਵਾਉਣਾ ਨਹੀਂ ਸੀ ਚਾਹੁੰਦਾ। ਸਾਡੀ ਕੌਮ ਨੇ ਤਾਂ ਕੋਈ ਕਸਰ ਨਹੀਂ ਛੱਡੀ। ਹੁਣ ਇਸੇ ਲੀਹ ਦੇ ਉੱਤੇ ਸਾਡੇ ਸਾਹਮਣੇ ਸਵਾਲ ਪੈਦਾ ਕਰ ਦਿੱਤਾ ਜਾਂਦਾ ਹੈ ਕਿ ਆਹ ਖੜਾ ਗੰਦ ਵਕਣ ਵਾਲਾ ਸੂਰੀ, ਲੈ ਕਰੋ ਕੀ ਕਰਦੇ, ਕਰਕੇ ਦਿਖਾਉਣਾ ਪੈਂਦਾ। ਆਹ ਹੁਣ ਇੱਕ ਨਵਾਂ ਸੂਰੀ ਪੈਦਾ ਹੋ ਗਿਆ ਤੇ ਪੂਰਾ ਇੰਡੀਅਨ ਸਟੇਟ ਚਾਹੇਗੀ ਕਿ ਉਹ ਬਚੇ। ਜਿਹੜੇ ਸਾਡੀ ਕੌਮ ਦੇ ਵਿੱਚ ਸੰਸਥਾਵਾਂ ਦੇ ਉੱਤੇ ਕਾਬਜ ਬੈਠੇ ਆ, ਉਹਨਾਂ ਨੂੰ ਤਾਂ ਆਪਦੇ ਚੌਧਰ ਚਾਹੀਦੀ ਆ, ਕੌਮ ਪਵੇ ਟੱਠੇ ਖੂਹ 'ਚ। ਜੇਕਰ ਦੇਖਿਆ ਜਾਵੇ ਤਾਂ ਕੌਮ ਦੀ ਲੜਾਈ ਕੌਣ ਲੜਦਾ? ਆਮ ਸਧਾਰਨ ਸਿੱਖ। ਨਾ ਉਹ 6 ਜੂਨ ਨੂੰ ਲਲਕਾਰੇ ਜੇ ਮਾਰਦਾ, ਜਕਾਰੇ ਜੇ ਮਾਰਦਾ, ਨਾ ਉਹ ਕਿਸੇ ਧਰਨੇ ਮੁਜ਼ਾਹਰੇ ਦੇ ਵਿੱਚ ਉਵੇਂ ਆਉਂਦਾ ਹੈ, ਪਰ ਉਹ ਕੌਮ ਹੋ ਸਕਦਾ ਉਹਨਾਂ ਦੇ
ਜੀਵਨ ਦੇ ਵਿੱਚ 33% ਨੰਬਰ ਲੈਣ ਜੋਗੀ ਹੋਈ ਸਿੱਖੀ ਹੋ। ਮੈਂ 1978 ਤੋਂ ਚੱਲੇ ਸੰਘਰਸ਼ ਦੇ ਬਾਰੇ ਇਹ ਗੱਲ ਕਹਿ ਸਕਦਾ ਕਿ ਬਹੁਤ ਵੱਡੇ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਤੋਂ ਸੇਵਾ ਲਈ ਸਿੰਘਾਂ ਤੋਂ, ਉਹਨਾਂ ਵਿੱਚ ਬਹੁਤ ਉਹ ਵੀ ਸੀ ਜਿਨ੍ਹਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਉਹ ਸਿੱਖੀ ਵਿੱਚ ਪਰਪੱਕਤਾ ਵਾਲਾ ਨਹੀਂ ਸੀ, ਪਰ ਸਤਿਗੁਰੂ ਨੇ ਸੇਵਾ ਲੈਣੀ ਸੀ, ਉਹਨਾਂ ਤੋਂ ਲੈ ਲਈ। ਦੂਜੇ ਪਾਸੇ ਜਿਹੜੇ ਮਰਜੀਵੜੇ ਬਣਾ ਕੇ ਸੌਹਾਂ ਖਾਂਦੇ ਸੀ, ਪਰਣ ਪੱਤਰ ਭਰਦੇ ਸੀ ਕਿ ਜੇ ਇੱਥੇ ਫੌਜ ਵੜ ਗਈ ਤਾਂ ਸਾਡੀਆਂ ਛਾਤੀਆਂ ਤੇ ਪੈਰ ਜਿਹੜੀ ਹੈਗੀ ਆ ਧਰ ਕੇ ਜਾਊਗੀ, ਉਹ ਸਾਰੇ ਉਹ ਆਪਾਂ ਨੂੰ ਪਤਾ ਨਹੀਂ। ਸੋ ਜਿਹੜਾ ਇਸ ਮੌਕੇ ਇੰਡੀਆ ਦਾ ਮਾਹੌਲ ਬਣ ਰਿਹਾ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਅਕਲ ਹੋਣੀ ਚਾਹੀਦੀ ਹੈ। ਉਹ ਅਕਲ ਇਹ ਹੋਣੀ ਚਾਹੀਦੀ ਹੈ ਵੀ ਆਪਦੀ ਜੁੱਤੀ ਕਾਇਮ ਕਰੋ। ਜੇ ਤਾਂ ਜੁੱਤੀ ਕਾਇਮ ਹੋਈ, ਜੇ ਸਾਡੀ ਕੌਮ ਦੇ ਅੰਦਰ ਸਿਰ ਮਾਰਨ ਦਾ ਜਜ਼ਬਾ ਮਜ਼ਬੂਤ ਰਿਹਾ, ਤੇ ਜੇ ਦੁਸ਼ਮਣ ਦੇ ਦਿਲ ਦਿਮਾਗ ਵਿੱਚ ਇਹ ਗੱਲ ਰਹੀ ਕਿ ਅਜੇ ਵੀ ਇਹਨਾਂ ਕੋਲ ਇੰਨਾ ਕੁ ਤੱਤ ਹੈਗਾ ਹੈ, ਇਹ ਨਹੀਂ ਪ੍ਰਵਾਹ ਕਰਨਗੇ ਕਿ ਮਾਹੌਲ ਖਰਾਬ ਹੋ ਜੂ। ਜਿੰਨਾ ਟਾਈਮ ਇਹ ਗੱਲ ਰਹੂਗੀ ਉਹਨਾਂ ਟਾਈਮ ਤਾਂ ਸਾਡਾ ਬਚਾਅ ਆ। ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਆ ਜਿਹੜੇ ਤੱਤੇ ਚੱਲਦੇ ਆ, ਇਹ ਜੇ ਮਾਰ ਮੁੱਕ ਜਾਣ, ਇਹ ਜੇ ਖਤਮ ਹੋ ਜਾਣ, ਖਾਲਿਸਤਾਨ ਦੀ ਗੱਲ ਦਾ ਭੋਗ ਪੈ ਜੇ, ਤੇ ਫੇਰ ਬੜਾ ਵਧੀਆ ਹੋ। ਜਿਹੜੇ ਸਿੱਖਾਂ ਨੂੰ ਇਹ ਲੱਗਦਾ ਨਾ, ਅਸਲ ਵਿੱਚ ਉਹਨਾਂ ਨੂੰ ਇਸ ਗੱਲ ਦੀ ਅਕਲ ਹੀ ਨਹੀਂ ਹੈਗੀ। ਜਿਹੜੀ ਗੱਲ ਜਨਾਬ ਵਰਗੇ ਕਹਿ ਕੇ ਗਏ ਆ ਕਿ ਤੁਸੀਂ ਹਿੰਦੂ ਨੂੰ ਗੁਲਾਮ ਸਾਥੀ ਦੇ ਰੂਪ ਚ ਦੇਖਿਆ, ਤੁਹਾਨੂੰ ਅਕਲ ਉਦੋਂ ਆਊਗੀ ਜਦੋਂ ਇਹ ਤੁਹਾਡੇ ਮਾਲਕ ਹੋਣਗੇ। ਤੁਸੀਂ ਹਿੰਦੂ ਦਾ ਅਸਲੀ ਰੰਗ ਹੀ ਨਹੀਂ ਦੇਖਿਆ। ਹੁਣ ਜਿਹਨੇ ਦੇਖ ਲਿਆ ਜੂਨ 84, ਨਵੰਬਰ 84, ਬੇਦਰ ਕਾਂਡ, ਹੋਰ ਬੜੇ ਕਾਂਡ, ਹਿੰਦੂ ਜਦੋਂ ਵਹਿਸ਼ੀ ਭੀੜ ਦੇ ਵਿੱਚ ਕਿਸੇ ਤੇ ਅਟੈਕ ਕਰਦਾ ਨਾ, ਉਹਦੀ ਨੀਚਤਾ, ਮੈਂ ਕਹਿੰਦਾ ਕਿਸੇ ਦੁਸ਼ਮਣ ਨੂੰ ਮਾਰਨਾ ਹੈ ਇਸ ਤਰੀਕੇ ਨਾਲ ਮਾਰੋ ਕਿ ਮਾਰਨ ਦਾ ਤੁਹਾਨੂੰ ਅਫਸੋਸ ਨਾ ਹੋ। ਪਰ ਇੱਥੇ ਤਾਂ ਗਲੀ 'ਚ ਨਿਕਲ ਕੇ ਗਵਾਂਢੀ ਨੂੰ, ਜਿਹਨੂੰ ਚਾਚਾ ਤਾਇਆ ਕਹਿੰਦੇ ਆ, ਉਹਨਾਂ ਨੇ ਗਲਾਂ 'ਚ ਟਾਇਰ ਪਾਉਣ ਲੱਗੇ, ਕੱਖ ਨਹੀਂ ਸੋਚੇ। ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਵਾਂ ਤੱਕ ਨੂੰ ਬੇਪੱਤ ਕੀਤਾ। ਅਖੇ ਜੀ 9 ਮਾਸ ਦਾ ਰਿਸ਼ਤਾ। ਹੁਣ ਦਲਿਤਾਂ ਦੀਆਂ ਨਿੱਤ ਵੀਡੀਓ ਆਉਂਦੀਆਂ ਨੇ, ਨੰਗਾ ਕਰਕੇ ਜੁੱਤੀ ਦੇ ਵਿੱਚ ਪਿਸ਼ਾਬ ਕਰਕੇ ਜਦੋਂ ਪਲਾਉਣ ਦੀਆਂ, ਉਹ ਵੀ ਔਰਤਾਂ ਨੂੰ। ਇੱਕ ਪਰਸੋਂ ਵੀਡੀਓ ਘੁੰਮ ਰਹੀ ਸੀ, ਕਿਸੇ ਦਾ ਚਰਾਹੇ 'ਚ ਬਿਠਾ ਕੇ ਉਹਦਾ ਮੂੰਹ ਸਿਰ ਮੁੰਨਿਆ ਜਾ ਰਿਹਾ। ਕਿਸੇ ਦਲਿਤ ਪਰਿਵਾਰ ਦੇ ਬੱਚੇ ਨੂੰ ਘੜੇ ਨੂੰ ਹੱਥ ਲਾਉਣ ਕਰਕੇ ਜੋ ਕੁਝ ਇਸ ਮੁਲਕ 'ਚ ਕੀਤਾ ਜਾਂਦਾ, ਘੋੜੀ ਤੇ ਚੜ ਗਿਆ। ਆਖੇ ਤੂੰ ਜੁੱਤੀ ਕਿਉਂ ਪਾ ਲਈ, ਐਨਕਾਂ ਕਿਉਂ ਲਾ ਲਈਆਂ, ਐਨਕਾਂ ਲਾਉਣ ਪਿੱਛੇ। ਸੋ ਜਿਹੜਾ ਇਸ ਮੁਲਕ ਦਾ ਇਹ ਹਿੰਦੂ ਭਾਈਚਾਰਾ, ਜਿਹਦੇ ਅੰਦਰ ਇੰਨੀ ਜ਼ਿਆਦਾ ਨੀਚਤਾ ਭਰੀ ਹੋਈ ਹੈ ਵੀ ਕੋਈ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ। ਜੇਕਰ ਤੁਸੀਂ ਇਸ ਭਾਈਚਾਰੇ ਨੂੰ ਆਪਦਾ ਭਾਈਚਾਰਾ ਬਣਾ ਕੇ ਤੁਸੀਂ ਸੋਚਦੇ ਹੋ ਕਿ ਜਿੱਦਣ ਪੰਥਕ ਸੋਚ ਖਤਮ ਹੋ ਗਈ ਤੇ ਹਿੰਦੂਆਂ ਨਾਲ ਸਾਡਾ ਵਸੇਬਾ ਹੋ ਜੂ, ਇਹ ਤੁਹਾਡਾ ਵਹਿਮ ਉਦੋਂ ਹੀ ਨਿਕਲੂ। ਸ਼ੁਕਰ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਾਸਤਰ ਬਖਸ਼ੇ ਆ, ਤੇ ਸਾਨੂੰ ਸ਼ਾਸਤਰ ਬਖਸ਼ੇ। ਜੋ ਸਿਧਾਂਤ, ਜੋ ਲੜਨ ਮਰਨ ਦੀ ਗੱਲ, ਜੋ ਅਣਖ ਗੈਰਤ ਦਾ ਸਾਬਕ ਪੜਾਇਆ, ਉਹ ਛੱਡ ਕੇ ਮਾਤਾ ਦਾ ਮਾਲ ਬਣੇ ਫਿਰਦੇ ਸਿੱਖੋ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੇ ਖੂਹ 'ਚ ਡਿੱਗ ਰਹੇ। ਕਦੇ ਤੁਸੀਂ ਬੋਧੀਆਂ ਦੀ ਤਬਾਹੀ ਦਾ ਸਾਰਾ ਪ੍ਰਸੰਗ ਪੜੋ, ਤੁਹਾਨੂੰ ਅਕਲ ਆਵੇ ਕਿ ਤੁਹਾਡੇ ਵਰਗੇ ਹੀ ਸੀਗੇ ਬੋਧੀਆਂ ਵਿੱਚੋਂ ਜਿਨ੍ਹਾਂ ਨੇ ਆਪਦੀ ਕੌਮ ਨੂੰ ਜਲੀਲ ਕਰਵਾਇਆ। ਇਵੇਂ ਹੀ ਅੱਜ ਤੁਸੀਂ ਦੇਖੋ ਬਈ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ 2-4 ਕਿਹੋ ਜਿਹੇ ਲੰਡੂ ਪੈਦਾ ਹੋਏ ਨੇ
ਲੁਧਿਆਣੇ 'ਚ ਕੁਝ ਜ਼ਿਆਦਾ ਨੇ, ਉਹ ਪੂਰੀ ਕੌਮ ਦੀ ਹੇਠੀ ਕਰ ਰਹੇ ਆ ਤੇ ਪੂਰਾ ਇੰਡੀਆ ਉਹਨਾਂ ਦੀ ਪਿੱਠ ਤੇ ਖੜਾ। ਤੇ ਸਾਡੀ ਕੌਮ ਦੇ ਵਿੱਚੋਂ ਜਿਹੜੇ ਪੰਥ ਲਈ ਲੜਦੇ ਮਰਦੇ ਆ, ਕੌਮ ਲਈ ਕੁਰਬਾਨੀਆਂ ਕਰਦੇ ਆ, ਜਿਹੜੇ ਅੱਜ ਵੀ ਕਹਿੰਦੇ ਆ ਬਈ ਜੀਵਤ ਕਈ ਹਜ਼ਾਰ, ਕੋਈ ਗੱਲ ਹੀ ਨਹੀਂ, ਚਾਰ ਮੂਹੇ ਤੋਂ ਕਿਆ ਹੁਆ, ਜਿਹੜੇ ਕਲਗੀਧਰ ਦੇ ਲਾਲ ਨੇ, ਉਹਨਾਂ ਦਾ ਜਿੰਨਾ ਸਤਿਕਾਰ ਕੀਤਾ ਜਾਵੇ ਓਨਾ ਹੀ ਥੋੜਾ। ਜਿਨ੍ਹਾਂ ਨੂੰ ਲੱਗਦਾ ਕਿ IAS ਬਣ ਕੇ, IPS ਬਣ ਕੇ, ਵੱਡੀਆਂ ਖੋਜਾਂ ਕਰਕੇ ਸਿੱਖਾਂ ਨੂੰ ਜੀ ਤਰੱਕੀ ਕਰਨੀ ਚਾਹੀਦੀ ਆ, ਸਿੱਖਾਂ ਨੂੰ ਡਿਵੈਲਪਮੈਂਟ ਪਤਾ ਨਹੀਂ ਕੀ ਕੁਛ ਬੱਤਾਂ ਦੇਣ ਵਾਲਾ ਜਿਹੜਾ ਮਹਿਕਮਾ, ਭਾਈ ਤੁਸੀਂ ਕਰੀ ਚੱਲੋ। ਪਰ ਜਿਹੜੇ ਕੌਮ ਲਈ ਲੜਦੇ ਮਰਦੇ ਆ, ਜਿਹੜੇ ਤੁਹਾਨੂੰ ਸੱਦ ਕੇ ਨਾ ਉਹ ਕਨਕਲੇਵ ਜੀ ਜਿਹਨੂੰ ਕਹਿੰਦੇ ਆ, ਜਿੱਥੇ ਤੁਹਾਡੇ ਪਾ ਕੇ ਉਹ ਟੁੱਟਿਆ ਜਿਹਾ ਗਲ 'ਚ ਮੈਡਲ ਕਹਿ ਦਿੰਦੇ ਆ ਕਿ ਜੀ ਹੁਣ ਤੁਸੀਂ ਭਾਰਤ ਮਾਤਾ ਕੀ ਜੈ ਵਾਲੇ ਹੋ ਗਏ, ਜੁੱਤੀਆਂ ਤੁਹਾਡੇ ਮਾਰਦੇ ਆ ਤੁਹਾਡੀ ਕੌਮ ਦੇ, ਗਿਆਨੀ ਜੈਲ ਸਿੰਘ ਵਰਗੇ, ਬੂਟਾ ਸਿੰਘ ਵਰਗੇ, ਬਾਦਲ ਵਰਗੇ, KPS ਗਿੱਲ ਵਰਗੇ ਕੀ ਲੈ ਗਏ। ਜਦੋਂ ਸਦੀਆਂ ਬਾਅਦ ਇਤਿਹਾਸ ਲਿਖਿਆ ਜਾਊਗਾ, ਇਤਿਹਾਸ ਨੇ ਆਪਦੇ ਰੁੱਖ ਤੋਂ, ਸਿੱਖ ਰੁੱਖ ਤੋਂ ਲਿਖਣਾ ਇਤਿਹਾਸ। ਇਹ ਆਊਗਾ ਕਿ 1947 ਤੋਂ ਬਾਅਦ ਜਦੋਂ ਭਾਰਤੀ ਨਿਜ਼ਾਮ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢ ਰਿਹਾ ਸੀ, ਆਹ ਲੋਕ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਰਹੇ, ਆਹ ਲੋਕ ਉਹ ਸੀ ਜਿਹੜੇ ਉਸ ਕਹਾੜੇ ਨਾਲ ਲੜਦੇ ਰਹੇ। ਸਾਨੂੰ ਇਸੇ ਗੱਲ ਦਾ ਫਖਰ ਰਹੂਗਾ। ਸਾਨੂੰ ਅਕਲ ਘੱਟ ਹੋ ਸਕਦੀ ਹੈ, ਸਾਨੂੰ ਸਾਡੀ ਸਮਰੱਥਾ ਘੱਟ ਹੋ ਸਕਦੀ ਹੈ, ਪਰ ਅਸੀਂ ਤੁਹਾਡੇ ਜਿੰਨੇ ਕਮਲੇ ਨਹੀਂ ਹੈਗੇ। ਅਸੀਂ ਬਹੁਤ ਕਮਲੇ ਹਾਂ, ਪਰ ਅਸੀਂ ਤੁਹਾਡੇ ਜਿਹੜੇ ਕਮਲੇ ਨਹੀਂ ਹੈਗੇ ਕਿ ਆਪਦੀ ਕੌਮ ਦੇ ਦੁਸ਼ਮਣ ਨੂੰ ਮਜ਼ਬੂਤ ਕਰਦੇ ਫਿਰੀਏ ਕਿ ਉਹ ਸਾਡਾ ਗਾਟਾ ਚੰਗੀ ਤਰ੍ਹਾਂ ਲਾ ਸਕੇ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਵੱਲ ਨੂੰ ਆਉਣਾ। ਹਰਦੀਪ ਪੁਰੀ ਇੱਕ ਪਹਿਲਾਂ ਬਿਊਰੋਕਰੇਟ ਰਿਹਾ ਅਮਰੀਕਾ 'ਚ। ਇੱਕ ਵਾਰੀ ਉਹਨੇ ਪੱਗ ਦਾ ਰੌਲਾ ਪਾ ਲਿਆ ਵੀ ਮੇਰੀ ਪੱਗ ਨੂੰ ਸਿਸਟਮ ਵੱਲੋਂ ਹਿਲਾਇਆ ਗਿਆ, ਬੜਾ ਰੌਲਾ ਪਾਇਆ, ਅਸੀਂ ਵੀ ਉਹਦੀ ਹਮਾਇਤ ਕੀਤੀ। ਹੁਣ ਉਹ BJP ਦਾ ਭੌਂਕਾ ਬਣਿਆ ਹੋਇਆ। ਪਰਸੋਂ ਚੌਥੇ ਉਹਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਫੋਟੋ ਪਾਈ ਜਿਹਦੇ ਵਿੱਚ ਉਹ ਇੱਕ ਬੁੱਤ ਵਾ, ਸ਼ਾਇਦ ਹੈਡਗਵਾਰ ਦਾ ਜਾਂ ਕਿਸੇ RSS ਦੇ BJP ਦੇ ਕਿਸੇ ਲੀਡਰ ਦਾ ਪੁਰਾਣੇ ਦਾ ਬੁੱਤ ਵਾ, ਉਹਦੇ ਮੂਹਰੇ ਉਹ ਮੱਥਾ ਟੇਕ ਰਿਹਾ। ਮੈਂ ਸਿਰਫ ਉਹਨੂੰ ਸ਼ੇਅਰ ਕਰਕੇ ਆਪਦੇ ਅਕਾਊਂਟ ਤੇ ਇੰਨਾ ਲਿਖਿਆ ਸੀ, ਰੀਡ ਦਾ ਕਮੈਂਟ, ਜਿੰਨੀ ਕਿ ਮੈਨੂੰ ਅੰਗਰੇਜ਼ੀ ਆਉਂਦੀ। ਮੈਂ ਕਹਿੰਦਾ ਵੀ ਉਹਦੇ ਥੱਲੇ ਸਿੱਖਾਂ ਨੇ ਤਾਂ ਜੋ ਲਿਖਣਾ ਸੀ ਸੋ ਲਿਖਣਾ ਸੀ, ਵੀ ਪੱਗ ਤਾਂ ਲਾ ਲੈਣੀ ਸੀ ਪਹਿਲਾਂ, ਕਿਉਂ ਤੂੰ ਗੁਰੂ ਦੀ ਬਖਸ਼ੀ ਹੋਈ ਇਸ ਦਸਤਾਰ ਨੂੰ ਇਸ ਬੁੱਤ ਦੇ ਮੂਹਰੇ ਝੁਕਾ ਕੇ ਜਿਹੜਾ ਬ੍ਰਾਹਮਣਵਾਦ ਦਾ ਥੰਮ ਕੀ ਦਿਖਾ ਰਿਹਾ। ਪਰ ਉਹਦੀ ਗੱਲ ਛੱਡੋ, ਜੋ ਉਹਦੇ ਹੇਠਾਂ ਗੈਰ ਸਿੱਖਾਂ ਨੇ ਲਿਖੇ, ਪਤਾ ਨਹੀਂ ਉਹ ਕਾਮਰੇਡ ਨੇ, ਪਤਾ ਨਹੀਂ ਉਹ ਕੌਣ ਨੇ, ਉਹ ਮੁਸਲਮਾਨ ਆ, ਉਹ ਹਿੰਦੂ ਆ। ਮੈਂ ਕਹਿੰਦਾ ਉਹਦੇ ਥੱਲੇ ਜੇ 1000 ਕਮੈਂਟ ਹੈ ਤਾਂ ਉਹਦੇ ਥੱਲੇ 900 ਕਮੈਂਟ ਦੇ ਵਿੱਚ ਉਹਦੀ ਹਰਦੀਪ ਸਿੰਘ ਪੁਰੀ ਦੀ ਇਸ ਕਰਤੂਤ ਨੂੰ ਸਿੱਖ ਨਜ਼ਰੀਏ ਤੋਂ, ਵੀ ਸਿੱਖ ਨਹੀਂ ਆਉਂ ਕਰਦੇ ਹੁੰਦੇ ਸਰਦਾਰ ਜੀ, ਕੀ ਕਰੀ ਜਾਂਦੇ, ਕਿਹੜੇ ਰਾਹ ਪੈ ਗਏ ਹੋ, ਕਿਹੜੇ ਖੂਹ 'ਚ ਡਿੱਗਣ ਲੱਗੇ। ਜਦੋਂ ਮੈਂ ਸਾਰਾ ਉਹ ਦੇਖ ਰਿਹਾ ਸੀ, ਮੇਰੇ ਦਿਮਾਗ 'ਚ ਆ ਰਿਹਾ ਸੀਗਾ ਵੀ ਸਾਡੀ ਕੌਮ ਦੇ ਵਿੱਚ ਜਿਹੜਾ ਲੰਡੂ ਮਾਤਾ ਦਾ ਮਾਲ ਪੈਦਾ ਹੋਇਆ, ਉਹ ਕਹਿੰਦੇ ਹੋਣੇ ਆ ਜੀ ਫੇਰ ਕੀ ਹੋ ਗਿਆ ਜੇ ਹਰਦੀਪ ਸਿੰਘ ਪੁਰੀ ਨੇ ਇੱਕ ਬੁੱਤ ਨੂੰ ਸੀਸ ਝੁਕਾਤਾ। ਇਹ ਤਾਂ ਵੈਸੇ ਹੀ ਗਲਤ ਗੱਲ ਆ ਜੀ। ਇਹੀ ਲੰਡੂ ਜਮਾਤ ਉਹ ਆ ਜਿਹੜੀ ਕਹਿੰਦੀ ਆ ਵੀ ਜਦੋਂ ਆਪਾਂ ਫੋਟੋਆਂ ਨੂੰ ਨਕਲੀ ਕਹਿੰਦੇ ਆ, ਮਨੋਕਲਪਤ ਕਹਿੰਦੇ ਆ, ਫੇਰ ਕੀ ਹੋ ਗਿਆ ਜੇ ਭਗਵੰਤ ਮਾਨ ਨੇ ਉਹਨਾਂ ਨੂੰ ਕੁਝ ਕਰ ਵੀ ਲਿਆ ਹੋ। ਦੇਖੋ ਸਤਿਕਾਰ ਕੀ ਆ, ਤਿਰਸਕਾਰ ਕੀ ਆ, ਇਹ ਗੱਲ ਨਾ ਨਹੀਂ। ਜਦੋਂ ਆਪਾਂ ਭੁਗਤਣਾ ਹੀ ਸਿੱਖਾਂ ਦੇ ਖਿਲਾਫ, ਹਰ ਮੌਕੇ ਹਰ ਗੱਲ ਵਿੱਚ ਬਹਾਨੇ ਲੱਭ ਲੱਭ ਕੇ, ਇਹ ਜਿਹੜੀ ਬਿਮਾਰੀ ਆ ਇਹ ਕਿਸੇ ਨੂੰ ਵੀ ਪੈ ਸਕਦੀ।
ਇਹ ਚਾਹੇ ਢੱਡਰੀਆਂ ਵਾਲਾ ਹੋਵੇ, ਚਾਹੇ ਧੂੰਦਾ ਹੋਵੇ, ਚਾਹੇ ਕਸੂੰਦਾ ਹੋਵੇ, ਨੌ ਨਾਲ ਨਹੀਂ ਹੁੰਦਾ। ਹੁਣ ਆ ਸਾਡੇ ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਚੋਟੀ ਦੀਆਂ ਸ਼ਖਸੀਅਤਾਂ ਤੇ ਚੋਟੀ ਦੇ ਐਕਸ਼ਨਾਂ ਦੇ ਵਿੱਚ ਰਿਹਾ ਹੈ ਭਾਈ ਰਣਜੀਤ ਸਿੰਘ ਕੁੱਕੀ। ਉਹਦੀ ਕੁਰਬਾਨੀ ਦਾ, ਉਹਦੀ ਪੰਥ ਨੂੰ ਦੇਣ ਦਾ ਸਤਿਕਾਰ। ਪਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਉਹਨੇ ਰੂਟ ਫੜਿਆ ਹੋਇਆ ਕਿ ਹਰ ਵੇਲੇ ਹਰ ਗੱਲ ਵਿੱਚ ਸਿੱਖਾਂ ਨੂੰ ਗਲਤ ਦਰਸਾਉਣਾ। ਸਭ ਨੂੰ ਪਤਾ ਹੈ, ਮੇਰੇ ਕੋਲ 1982 ਤੋਂ 95 ਤੱਕ ਦਾ ਅਜੀਤ ਅਖਬਾਰ ਰੱਖਿਆ ਹੋਇਆ। ਮੈਂ ਇੱਥੇ ਨਾ ਕਿਸੇ ਹੋਰ ਘਟਨਾਕ੍ਰਮ ਦੇ ਵਿੱਚ ਅਖਬਾਰ ਖੋਲੀ ਬੈਠਾ। ਸ਼ਾਇਦ ਉਹ 1999 ਦਾ ਅਖਬਾਰ ਸੀ ਅਜੀਤ। ਉਹਦੇ ਚ PAU ਦੇ ਵਿੱਚ ਲੁਧਿਆਣੇ ਕੋਈ ਪ੍ਰੋਗਰਾਮ ਹੁੰਦਾ ਹੈ, ਜਿੱਥੇ ਮਨੁੱਖੀ ਹੱਕਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਭਾਈ ਰਣਜੀਤ ਸਿੰਘ ਕੁੱਕੀ ਤੇ ਭਾਈ ਸੁਖਵਿੰਦਰ ਸਿੰਘ ਸੁੱਖੀ, ਕੁੱਕੀ ਸੁੱਖੀ ਬੜੇ ਮਸ਼ਹੂਰ ਜੋੜੀ ਹੁੰਦੀ ਸੀ, ਉਹਨਾਂ ਦਾ ਅਮਰੀਕਾ ਦੀ ਨਿਊਯਾਰਕ ਦੀ ਜੇਲ੍ਹ ਵਿੱਚੋਂ ਆਇਆ ਹੋਇਆ ਸੁਨੇਹਾ ਉਸ ਪ੍ਰੋਗਰਾਮ ਦੇ ਵਿੱਚ ਪੜ੍ਹ ਕੇ ਸੁਣਾਏ ਜਾਣ ਦੀ ਖਬਰ ਸੀ। ਤੇ ਪੂਰਾ ਠੋਕ ਵਜਾ ਕੇ ਕਿਹਾ ਹੋਇਆ ਸੀ ਕਿ ਖਾਲਿਸਤਾਨ ਤੇ ਉਹ ਘੱਟ ਗੱਲ ਨਹੀਂ, ਜੇ ਜੋ ਵੀ ਕੁਛ ਉਦੋਂ ਚੱਲਦਾ ਸੀ। ਹੁਣ ਉਹ ਬੰਦਾ ਪੂਰਾ ਜ਼ੋਰ ਲਾ ਕੇ ਕਹਿ ਰਿਹਾ ਵੀ ਖਾਲਿਸਤਾਨ ਦੀ ਗੱਲ ਕੋਈ ਹੈ ਹੀ ਨਹੀਂ ਸੀ ਜੀ, ਅਸੀਂ ਤਾਂ ਜੀ ਐਂ ਸੀ, ਅਸੀਂ ਤਾਂ ਉਹ ਸੀ। ਮੈਂ ਇਹ ਕਹਿਣਾ ਕਿ ਜਦੋਂ ਸਾਡੀ ਕੌਮ ਦੇ ਵਿੱਚ ਭਾਈ ਕੁੱਕੀ ਵਰਗੇ ਇਸ ਰਾਹ ਪੈ ਗਏ ਤਾਂ ਹੋਰਾਂ ਦੀ ਕੀ ਕਰੀਏ ਗੱਲ। ਸੋ ਇਹ ਇੱਕ ਬਿਮਾਰੀ ਆ, ਆਪਦੀ ਕੌਮ ਨੂੰ ਹਰ ਮੌਕੇ ਗਲਤ ਦੱਸਣਾ, ਸਵੇ ਘਰਣਾ, ਸ਼ਾਇਦ ਇਹਨੂੰ ਸੈਲਫ ਹੇਟ ਕਹਿੰਦੇ ਆ। ਸੋ ਸਾਡੀ ਕੌਮ ਦੇ ਅੰਦਰ ਇਹ ਦਿਨੋਂ ਦਿਨ ਵੱਧ ਰਹੀ, ਸਾਨੂੰ ਇਹਦੇ ਖਿਲਾਫ ਬੋਲਣਾ ਪਊ। ਸ਼ਾਇਦ ਕਿਸੇ ਦੇ ਅਸਰ ਕਰ ਜੇ ਗੱਲ, ਸ਼ਾਇਦ ਕਿਸੇ ਦਾ ਅੰਦਰਲਾ ਸਿੱਖ ਜਿਹੜਾ ਸੁੱਤਾ ਪਿਆ ਉਹ ਜਾਗ ਜਾਵੇ ਤੇ ਉਹਨੂੰ ਚੇਤਾ ਆਵੇ ਕਿ ਸਾਡੀ ਸਭ ਤੋਂ ਪਹਿਲੀ ਤੇ ਆਖਰੀ ਵਫਾਦਾਰੀ ਗੁਰੂ ਪੰਥ ਨਾਲ। ਅਸੀਂ ਕਿਸੇ ਲਾਲੇ ਦੇ, ਕਿਸੇ ਸਿਸਟਮ ਦੇ, ਕਿਸੇ ਹੋਰ ਗੱਲ ਦੇ ਵਫਾਦਾਰ ਨਹੀਂ, ਅਸੀਂ ਗੁਰੂ ਸਾਹਿਬ ਨਾਲ ਵਫਾਦਾਰ ਰਹਿਣਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।